ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਐਕਟਿਵਿਸਟ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 30 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਕਿਸਾਨ ਆਗੂਆਂ ਤੋਂ। ਕਿਸਾਨ ਆਗੂਆਂ ਦੇ ਬਾਰੇ ਇਹ ਖਬਰ ਕਿਵੇਂ ਚੱਲ ਪਈ ਜੀ? ਇਹ ਗੱਲ ਕਿੱਥੋਂ ਸ਼ੁਰੂ ਹੋਈ ਹੈ ਵੀ ਹੁਣ ਵਿਜੀਲੈਂਸ ਇਹਨਾਂ ਦਾ ਪਿੱਛਾ ਕਰਿਆ ਕਰੂਗੀ ਜੀ? ਬਿਲਕੁਲ ਪ੍ਰਵੀਨ ਜੀ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇੱਕ ਬਿਆਨ ਖੂਬ ਚਰਚਾ 'ਚ ਆ, ਜਿਹਦੇ ਵਿੱਚੋਂ ਕਿਸਾਨ ਆਗੂਆਂ ਨੂੰ ਭੰਡਦੇ ਵੀ ਨਜ਼ਰ ਆਉਂਦੇ ਨੇ, ਚੈਲੰਜ ਕਰਦੇ ਵੀ ਨਜ਼ਰ ਆਉਂਦੇ ਨੇ। ਜਿਹ 'ਚੋਂ ਕਦੀ ਕਹਿੰਦੇ ਨੇ ਕਿ ਮੇਰੇ ਨਾਲ ਲਾਈਵ ਡਿਬੇਟ ਕਰਕੇ ਦੇਖ ਲੈਣ, ਕਦੀ ਕਹਿੰਦੇ ਨੇ ਕਿ ਇਹਨਾਂ ਨੇ ਹੋਟਲਾਂ 'ਚ, ਹਸਪਤਾਲਾਂ 'ਚ ਇਨਵੈਸਟਮੈਂਟ ਕੀਤਾ ਹੋਇਆ, ਕਦੇ ਕਹਿੰਦੇ ਨੇ ਕਿ ਰੇਲਾਂ ਸੜਕਾਂ ਜਿਹੜੀਆਂ ਰੋਕਦੇ ਨੇ ਇਹਨਾਂ ਦੀ ਦੁਕਾਨਦਾਰੀ ਹੈ। ਸੋ ਇਸ ਲਈ ਉਹਨਾਂ ਨੇ ਕਿਸਾਨ ਆਗੂਆਂ ਨੂੰ ਕਾਫੀ ਨਿਸ਼ਾਨੇ ਤੇ ਲਿਆ ਤੇ ਉਹਦੇ ਵਿੱਚੋਂ ਇਹ ਅੰਦਾਜ਼ੇ ਵੀ ਲੱਗਣੇ ਸ਼ੁਰੂ ਹੋਏ ਕਿ ਕੀ ਹੁਣ ਇਹ ਤਾਂ ਨਹੀਂ ਗਾ ਕਿ ਜਿਹੜਾ ਇੱਕ ਵੱਡਾ ਸਕੈਮ ਵੱਲੋਂ ਮੋਰਚਾ ਲੱਗਣਾ ਹੈ ਨਾ, ਉਹਦੇ ਵਿੱਚੋਂ ਇਹ ਕਾਰਨ ਨਿਕਲ ਰਹੇ। ਹੁਣ ਉਹਦੀ ਜਾਣਕਾਰੀ ਮੁੱਖ ਮੰਤਰੀ ਸਾਹਿਬ ਨੂੰ ਵੀ ਹੋਊਗੀ ਕਿ ਇਹ ਤਿਆਰੀ ਚੱਲ ਰਹੀ ਆ ਵੀ ਵੱਡਾ ਮੋਰਚਾ ਸਕੈਮ ਲਾ ਸਕਦਾ। ਇਸ ਲਈ ਕਹਿੰਦੇ ਕਿ ਮਾਹੌਲ ਬਣਾਇਆ ਜਾ ਰਿਹਾ ਹੋਵੇ ਤਾਂ ਕਿ ਲੋਕ ਨਾਲ ਨਾ ਆਉਣ, ਜਾਂ ਇਹ ਹੋਵੇ ਕਿ ਲੈ ਵੀ ਸਰਕਾਰ ਇਹਨਾਂ ਦੇ ਮਗਰ ਪਊਗੀ, ਜਿਹੜਾ ਕਿਸਾਨਾਂ ਧਰਨੇ ਜਾਊਗਾ ਹੁਣ ਤਾਂ ਵਿਜੀਲੈਂਸ ਚੱਕ ਲਿਆ ਕਰੂਗੀ। ਸੋ ਇੱਦਾਂ ਦਾ ਪਹਿਲਾਂ ਆਪਾਂ ਮੁੱਖ ਮੰਤਰੀ ਸਾਹਿਬ ਦਾ ਬਿਆਨ ਪੂਰਾ ਨਜ਼ਰਸਾਨੀ ਕਰਦੇ ਹਾਂ, ਫਿਰ ਆਪਾਂ ਉਹਦੇ ਅਰਥਾਂ ਨੂੰ ਵੀ ਸਮਝਦੇ ਹਾਂ। ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਕਿਸਾਨ ਆਗੂਆਂ ਨੇ ਗੈਰ ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕੀਤਾ ਹੋਇਆ। ਠੀਕ ਹੈ। ਤੇ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਲਾਈਵ ਬਹਿਸ ਕਰਨ ਦੀ ਚੁਣੌਤੀ ਦਿੰਦਾ। ਉਹ ਕਹਿੰਦੇ ਯੂਨੀਅਨ ਲੀਡਰਾਂ ਨੇ ਛੋਟੇ ਕਿਸਾਨਾਂ ਤੋਂ ਪੈਸਾ ਇਕੱਠਾ ਕਰਕੇ ਪ੍ਰਾਪਰਟੀਆਂ ਬਣਾਈਆਂ। ਠੀਕ ਹੈ। ਤੇ ਇਹ ਉਹ ਪੰਚਾਂ ਸਰਪੰਚਾਂ ਦੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਸੀਗੇ ਜਦੋਂ ਇਹ ਗੱਲ ਉਹਨਾਂ ਨੇ ਕਹੀ। ਬਾਦਲ ਮਜੀਠੀਆ ਤੇ ਵੀ ਉਹਨਾਂ ਨੇ ਨਿਸ਼ਾਨਾ ਸੱਦਿਆ। ਕਹਿੰਦੇ ਕਿ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਦੇ ਪਰਿਵਾਰ ਦਾ ਬੋਲਚਾਲ ਵੀ ਬੰਦ ਆ। ਕਹਿੰਦੇ ਮੇਰੇ ਬਿਆਨ ਤੋਂ ਬਾਅਦ ਸ਼ਾਇਦ ਬੋਲਣ ਲੱਗ ਜਾਣ, ਨਹੀਂ ਤਾਂ ਬੋਲਦੇ ਵੀ ਨਹੀਂ ਗੇ। ਫਿਰ ਕਿਸਾਨ ਆਗੂਆਂ ਬਾਰੇ ਉਹ ਕਹਿੰਦੇ ਵੀ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਪੈਸਾ ਇਕੱਠਾ ਕਰਦੇ ਨੇ। ਕੁਝ ਯੂਨੀਅਨ ਲੀਡਰਾਂ ਨੇ ਛੋਟੇ ਕਿਸਾਨਾਂ ਕੋਲੋਂ ਪੈਸਾ ਇਕੱਠਾ ਕਰਨ ਲਈ ਕਰਕੇ ਪ੍ਰਾਪਰਟੀ ਬਣਾ ਲਈ। ਯੂਨੀਅਨ ਬੇਮਤਲਬ ਦੇ ਮੁੱਦਿਆਂ ਦੇ ਉੱਤੇ ਸੜਕਾਂ ਰੋਕ ਕੇ ਸਿਰਫ ਆਪਣੀ ਦੁਕਾਨ ਚਲਾਉਂਦੇ ਨੇ। ਤੇ ਕਹਿੰਦੇ ਕਿ ਇਸ ਲਈ ਕਹਿੰਦੇ ਸੰਘਰਸ਼ ਦੀ ਆੜ 'ਚ ਕਿਸਾਨਾਂ ਤੋਂ ਫੀਸਾਂ, ਛੋਟੇ ਕਿਸਾਨਾਂ ਤੋਂ ਫੀਸਾਂ ਲੈਂਦੇ ਨੇ। BBMB ਵਾਲੇ ਮਾਮਲੇ 'ਚ ਕਹਿੰਦੇ ਪਾਣੀ ਵਿਵਾਦ ਵਾਲੇ ਮਾਮਲੇ 'ਚ ਕੋਈ ਕਿਸਾਨ ਆਗੂ ਦਾ ਇੱਕ ਵੀ ਸ਼ਬਦ ਮੇਰੇ ਮੂਹਰੇ ਨਹੀਂ ਆਇਆ, ਮੈਂ ਦੇਖਿਆ ਨਹੀਂ ਗਾ। ਸੋ ਇਸ ਲਈ ਕਹਿੰਦੇ ਕਿ ਇਹ ਖੇਤੀ ਸੰਕਟ ਨੂੰ ਲੈ ਕੇ, ਪੰਜਾਬ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਮੇਰੇ ਨਾਲ ਖੁੱਲੀ ਬਹਿਸ ਕਰ ਲੈਣ, ਲਾਈਵ ਡਿਬੇਟ ਲਈ ਮੈਂ ਤਿਆਰ। ਠੀਕ ਹੈ। ਹੁਣ ਇਸ ਲਾਈਵ ਡਿਬੇਟ ਵਾਲੇ ਸੱਦੇ ਨੂੰ ਅਗਰਾਹਾਂ ਹੋਰਾਂ ਨੇ ਵੀ, ਧਨੇਰ ਹੋਰਾਂ ਨੇ ਵੀ, ਰਾਜੇਵਾਲ ਹੋਰਾਂ ਨੇ ਵੀ ਤੇ ਹੋਰ ਕੁਝ ਆਗੂਆਂ ਨੇ ਵੀ ਚੈਲੰਜ ਸਵੀਕਾਰ ਕਰਦਿਆਂ ਕਿਹਾ ਕਿ ਆ ਜਾਓ ਮੁੱਖ ਮੰਤਰੀ ਸਾਹਿਬ, ਫਿਰ ਲਾਈਵ ਡਿਬੇਟ ਕਰਦੇ ਹਾਂ, ਸਮਾਂ ਤੇ ਸਥਾਨ ਵੀ ਤੁਸੀਂ ਤੈਅ ਕਰ ਲਓ, ਕੋਈ ਗੱਲ ਨਹੀਂ ਹੈ ਨਾ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਮੁੱਖ ਮੰਤਰੀ ਸਾਹਿਬ ਲਾਈਵ ਡਿਬੇਟ ਦੀ ਗੱਲ ਕਰਦੇ, ਮੈਨੂੰ ਯਾਦ ਆ ਰਿਹਾ ਕਿ ਇੱਕ ਮੀਟਿੰਗ ਸੀ ਮੁੱਖ ਮੰਤਰੀ ਸਾਹਿਬ ਨਾਲ, ਜਦੋਂ ਨੁਕਤਿਆਂ ਤੇ ਗੱਲ ਆਈ ਤੇ ਮੁੱਖ ਮੰਤਰੀ ਸਾਹਿਬ ਇਹ ਕਹਿ ਕੇ ਮੀਟਿੰਗ ਛੱਡ ਕੇ ਭੱਜ ਗਏ ਸੀਗੇ ਕਿ ਜਾਓ ਤੁਸੀਂ ਧਰਨਾ ਹੀ ਲਾ ਲਓ। ਤੇ ਫਿਰ ਉੱਥੇ ਚਰਚਾ ਕਰ ਲੈਂਦੇ ਜਨਾਬ, ਮੌਕਾ ਮਿਲਿਆ ਸੀ ਤੁਹਾਨੂੰ। ਤੇ ਦੂਜੀ ਗੱਲ, ਇੱਕ ਲਾਈਵ ਡਿਬੇਟ ਤੁਸੀਂ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਨਾਲ ਵੀ ਰੱਖੀ ਸੀ, ਕੁਰਸੀਆਂ ਲਾ ਕੇ ਡਰਾਮਾ ਕੀਤਾ ਸੀ, ਉਹ ਵੀ ਸਭ ਨੂੰ ਪਤਾ। ਤੇ ਇਸ ਤਰ੍ਹਾਂ ਦੀ ਡਿਬੇਟ ਫਿਰ ਪਿੰਡ ਦੀ ਸੱਥ 'ਚ ਰੱਖ ਲਓ, ਕਿਤੇ ਖੁੱਲੇ ਗਰਾਊਂਡ 'ਚ ਰੱਖ ਲਓ, ਕਿਤੇ ਆਪਣਾ ਸਰਕਾਰੀ ਤੰਤਰ ਜਥੇਬੰਦੀਆਂ ਕਹਿੰਦੀਆਂ ਛੱਡ ਕੇ ਆਇਓ, ਫਿਰ ਆਪਾਂ ਗੱਲ ਕਰ ਲੈਂਦੇ ਹਾਂ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਮੁੱਖ ਮੰਤਰੀ ਸਾਹਿਬ, ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜੋ SKM ਦਾ ਇੱਕ ਆਧਾਰ ਬਣਿਆ ਦਿੱਲੀ ਵਾਲਾ, ਉਸ ਨੂੰ ਜਿਵੇਂ ਨਰੇਟਿਵ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਇਹ ਕੇਂਦਰ ਦੇ ਅਸ਼ੀਰਵਾਦ ਨਾਲ, ਜਿਵੇਂ ਖਨੌਰੀ ਸ਼ੰਭੂ ਵਾਲੇ ਚੁਕਾਏ ਗਏ, ਉਹਦੇ ਪਿੱਛੇ ਇਕੱਲੀ ਭਗਵੰਤ ਮਾਨ ਸਰਕਾਰ ਨਹੀਂ ਹੈਗੀ, ਉਹਦੇ ਪਿੱਛੇ ਕੇਂਦਰ ਦਾ ਵੀ ਹੱਥ ਹੈ। ਕੇਂਦਰ ਨੂੰ ਸਾਰਾ ਕੁਝ ਸੂਟ ਕਰਦਾ। ਸੋ ਇੱਕ ਵਾਰ ਫੇਰ, ਕਿਉਂਕਿ ਜਿਹੜੇ ਨੁਕਤਿਆਂ ਤੇ ਕੱਲ ਆਪਾਂ ਗੱਲ ਕਰ ਰਹੇ ਸੀ, ਉਹ ਨੁਕਤੇ ਬਹੁਤ ਅਹਿਮ ਨੇ ਕਿ ਅਮਰੀਕਾ ਨਾਲ
ਆਸਟ੍ਰੇਲੀਆ ਨਾਲ, ਨਿਊਜ਼ੀਲੈਂਡ ਨਾਲ ਭਾਰਤ ਇੱਕ ਅਜਿਹੇ ਸਮਝੌਤੇ ਕਰਨ ਜਾ ਰਿਹਾ ਜਿਹਦੇ ਨਾਲ ਭਾਰਤ ਦੀ ਖੇਤੀ ਤੇ ਵੀ ਮਾਰ ਪੈਣੀ ਹੈ, ਸਾਡੇ ਮਤਲਬ ਪੋਲਟਰੀ ਤੇ ਔਰ ਡੇਅਰੀ ਸਿਸਟਮ ਤੇ ਵੀ ਮਾਰ ਪੈਣੀ ਹੈ। ਸੋ ਖੇਤੀ ਨਾਲੇ ਸਹਾਇਕ ਧੰਦਿਆਂ ਦੇ ਉੱਤੇ ਬਹੁਤ ਵੱਡੀ ਮਾਰ ਪੈ ਸਕਦੀ ਹੈ। ਜੀ ਜੀ। ਸੋ ਇਸ ਲਈ ਮਤਲਬ ਕਿ ਜਦੋਂ ਇਹ ਪਹਿਲੂ ਉੱਭਰਦਾ ਤਾਂ ਉਹਦੇ ਨਾਲ ਸਰਕਾਰ ਘਿਰਦੀ ਹੈ, ਤੇ ਦੂਸਰੇ ਪਾਸੇ ਪਾਣੀ ਵਾਲੇ ਮਸਲੇ ਤੇ, ਪਲੀਤ ਕਰਨ ਵਾਲੇ ਮਸਲੇ ਤੇ, ਇਹਨਾਂ ਪਾਣੀਆਂ ਦੀ ਵੰਡ ਵਾਲੇ ਮਸਲੇ ਤੇ ਪੰਜਾਬ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਘਿਰਦੀ ਹੈ। ਜੀ ਜੀ। ਤੇ ਆਹ ਲੈਂਡ ਪੂਲਿੰਗ ਵਾਲੇ ਮਸਲੇ ਤੇ ਕੇਂਦਰ ਜਿਵੇਂ ਭਾਰਤਮਾਲਾ ਪ੍ਰੋਜੈਕਟ ਤਹਿਤ ਜ਼ਮੀਨਾਂ ਖੋਹਣ ਤੇ ਲੱਗਿਆ ਹੈ ਨਾ, ਤੇ ਉਧਰ ਜਬਰੀ ਪੰਜਾਬ ਸਰਕਾਰ ਉਹਨੂੰ ਪੁਲਿਸ ਉਪਲਬਧ ਕਰਾਉਂਦੀ ਹੈ, ਪੁਲਿਸ ਚੱਕ ਲੈਂਦੀ ਹੈ ਬੰਦਿਆਂ ਨੂੰ, ਹੈ ਨਾ, ਤੇ ਉਹਦੇ ਬਾਅਦ ਫਿਰ ਪਿੰਡ ਦੀਆਂ ਔਰਤਾਂ ਤੱਕ ਜਾ ਕੇ ਉਹਨਾਂ ਥਾਵਾਂ ਤੇ ਕਬਜ਼ੇ ਲੈ ਰਹੀਆਂ ਨੇ ਕਿ ਆ ਜਾਓ ਫਿਰ ਸਾਨੂੰ ਵੀ ਲੈ ਜਾਓ, ਚੱਕੋ ਜੇ ਚੱਕਣਾ। ਤੇ ਇਹ ਜਿਹੜਾ ਟਕਰਾਅ ਵੱਧ ਰਿਹਾ ਉਹ ਫਿਰ ਕੇਂਦਰ ਔਖਾ ਹੁੰਦਾ ਹੋਊਗਾ ਭਗਵੰਤ ਮਾਨ ਜੀ ਨਾਲ ਕਿ ਸਾਨੂੰ ਜ਼ਮੀਨਾਂ, ਮਸਲਾ ਜ਼ਮੀਨਾਂ ਦਾ ਨਹੀਂ, ਮਸਲਾ ਹੈ ਰੇਟ ਦਾ। ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਕਿ ਅੱਧਾ ਕਿਲੋਮੀਟਰ ਪਿੱਛੇ ਇੰਨਾ ਰੇਟ ਤੇ ਅੱਧਾ ਕਿਲੋਮੀਟਰ ਅੱਗੇ ਇੰਨਾ ਰੇਟ, ਉਹੀ ਸੜਕ ਤੇ ਜ਼ਮੀਨ ਹੈ, ਉਹੀ ਸੜਕ ਹੈ, ਉਹੀ ਪੰਜਾਬ ਹੈ, ਉਹੀ ਖੇਤ ਨੇ। ਜੀ ਸਹੀ। ਅੱਜ ਦੀ ਤਰੀਕ 'ਚ ਪੰਜਾਬ ਦਾ ਕਿਸਾਨ ਇਸ ਗੱਲੋਂ ਸੁਚੇਤ ਵੀ ਹੋਣ ਲੱਗਾ, ਖਾਸ ਕਰਕੇ ਲੁਧਿਆਣੇ ਵਾਲਾ ਮਾਮਲਾ ਜਿਹੜਾ 24,000 ਏਕੜ ਵਾਲਾ ਆ ਰਿਹਾ, ਉਹਦੇ ਤੇ ਆਮ ਕਿਸਾਨ ਵੀ ਸੁਚੇਤ ਹੋਣ ਲੱਗਿਆ ਵੀ ਇਹ 2 ਕਰੋੜ 3 ਕਰੋੜ 4 ਕਰੋੜ ਵਾਲਾ ਮਸਲਾ ਨਹੀਂ, ਮਸਲਾ ਤਾਂ ਜ਼ਮੀਨ ਦਾ ਹੁਣ। ਸੋ ਇਸ ਲਈ ਇਹ ਲੈਂਡ ਪੂਲਿੰਗ ਵਾਲਾ ਫਾਰਮੂਲਾ ਤੇ ਸੜਕਾਂ ਦੇ ਨਾਂ ਦੇ ਉੱਤੇ, ਵਿਕਾਸ ਦੇ ਨਾਂ ਦੇ ਉੱਤੇ ਜ਼ਮੀਨਾਂ ਖੋਹਣ ਵਾਲਾ ਮਸਲਾ, ਇਸ ਨੂੰ ਲੈ ਕੇ ਜਥੇਬੰਦੀਆਂ ਜੋ ਸਵਾਲ ਕਰਦੀਆਂ, ਫਿਰ ਸਰਕਾਰ ਦੇ ਏਜੰਡੇ ਤੇ ਅਸਰ ਪੈਂਦਾ। ਫਿਰ ਜੇ ਮੈਂ ਮੁੱਖ ਮੰਤਰੀ ਸਾਹਿਬ ਦੀ ਭਾਸ਼ਾ 'ਚ ਗੱਲ ਕਰਾਂ ਤਾਂ ਸਰਕਾਰ ਦੀ ਦੁਕਾਨਦਾਰੀ ਤੇ ਅਸਰ ਪੈਂਦਾ। ਉਹਨਾਂ ਦੀ ਦੁਕਾਨ ਦੀ ਗਾਹਕੀ ਘਟਦੀ ਹੈ ਕਿਉਂਕਿ ਉਹਨਾਂ ਨੇ ਪੈਸੇ ਕਮਾਉਣੇ। ਤੇ ਲੋਕ ਤਾਂ ਇੱਥੋਂ ਤੱਕ ਗੱਲਾਂ ਕਰਨ ਲੱਗ ਪਏ ਕਿ 24,000 ਏਕੜ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਅਕਵਾਇਰ ਕਰਕੇ ਸ਼ਹਿਰ ਕੱਟਣੇ ਆ, ਸਿਟੀ ਬਣਾਉਣਾ ਹੈ ਜੀ, ਨਵਾਂ ਮਾਡਰਨ ਸਿਟੀ ਖੜਾ ਹੋਣਾ ਜੀ, ਆਹ ਹੋਣਾ, ਕਿ ਉਹਦੇ ਨਾਂ ਤੇ ਸਰਕਾਰ ਦੇ ਖਜ਼ਾਨੇ 'ਚ ਤਾਂ ਜੋ ਆਊਗਾ ਦਿੱਲੀ ਵਾਲੇ ਖਜ਼ਾਨਿਆਂ 'ਚ ਵੀ ਬਹੁਤ ਕੁਝ ਆਊਗਾ, ਕਿਉਂਕਿ ਉਹਨਾਂ ਨੂੰ ਪਲਾਟ ਅਲਾਟ ਕੀਤੇ ਜਾਣਗੇ, ਉਹਨਾਂ ਦੇ ਪਲਾਟ ਕੱਢੇ ਜਾਣਗੇ, ਬਾਅਦ ਚੋਂ ਵਿਕਣਗੇ ਕਿਸੇ ਦੇ ਨਾਂ ਤੇ, ਜੇ ਉਹ ਇੱਥੋਂ ਤੱਕ ਚਰਚਾਵਾਂ ਆ ਗਈਆਂ। ਚਰਚਾਵਾਂ ਨੇ, ਸਹੀ ਗੱਲ। ਸੋ ਇਸ ਲਈ ਇਹ ਚੈਲੰਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਰੂ ਵੀ ਪੈ ਸਕਦਾ, ਜਾਂ ਇਹ ਸਾਰਾ ਕੁਝ ਜਿਹੜਾ ਅਗਸਤ 'ਚ ਅੰਦੋਲਨ ਵਿੱਢਿਆ ਜਾਣਾ ਹੈ ਉਸ ਨੂੰ ਮੱਠਾ ਕਰਨ ਦੇ ਲਈ, ਉਸ ਦੀ ਧਾਰ ਖੁੰਡੀ ਕਰਨ ਦੇ ਲਈ ਇਹ ਪ੍ਰਕਿਰਿਆ ਵੀ ਹੋ ਸਕਦੀ ਹੈ ਕਿ ਵਿਜੀਲੈਂਸ ਇਹਨਾਂ ਦੇ ਘਰੇ ਪੁੱਛਗਿੱਛ ਕਰਦੀ ਫਿਰਦੀ ਹੋਵੇ, ਪਰਚੇ ਦਰਜ ਹੋ ਰਹੇ ਹੋਣ, ਨਵੀਂ FIR ਪੈ ਰਹੀਆਂ ਹੋਣ। ਮੈਂ ਕਹਿੰਦਾ ਕਿ 100 ਦੇ ਵਿੱਚ 20 ਹੋਣਗੇ ਇਹੋ ਜਿਹੇ ਜੀ, ਤੁਸੀਂ ਨਾ ਮਲਾਨੋ। ਸਹੀ ਗੱਲ। ਹੁਣ ਸਾਰੇ 92-94 MLA ਚੱਕੀ ਫਿਰਦੇ ਹੋ, ਤੁਹਾਡੇ ਸਾਰੇ ਇਮਾਨਦਾਰ ਨੇ, ਇੱਥੇ ਤਾਂ 100 'ਚ 94 ਇਹੋ ਜਿਹੇ ਹੋਣਗੇ। ਸੋ ਇਸ ਲਈ ਫਿਰ ਉੱਥੇ ਜਾਂਚ ਉਹੀ ਜੀ ਕਰਾ ਲਓ, ਉਹੀ ਜੀ ਜਾਂਚ ਉੱਧਰ ਕਰਾ ਲਓ, ਜਿਹੜੇ ਗਲਤ ਨੇ ਉਹਨਾਂ ਨੂੰ ਕਾਰਵਾਈ ਕਰੋ, ਪੁੱਛੋ ਗਿੱਛੋ, ਪਰ ਉਹਨਾਂ ਦੀ ਆੜ ਦੇ ਵਿੱਚ ਸਾਰਿਆਂ ਨੂੰ ਜਦੋਂ ਬਦਨਾਮ ਕਰਦੇ ਹੋ ਤਾਂ ਫਿਰ ਇਹ ਸੰਘਰਸ਼ ਨੂੰ ਤੁਸੀਂ ਖੋਰਾ ਲਾਉਣਾ, ਕਿਉਂਕਿ ਇੱਕੋ ਇੱਕ ਧਿਰ ਹੈ ਜਿਹੜੀ ਹੁਣ ਸਰਕਾਰ ਨੂੰ ਸਵਾਲ ਕਰਦੀ ਹੈ। ਬਿਲਕੁਲ ਸਹੀ ਹੈ, ਠੀਕ ਹੈ। ਖਾਮੀਆਂ ਹੋਣਗੀਆਂ ਉਹਨਾਂ 'ਚ ਬਹੁਤ, ਤੇ ਇਸ ਲਈ ਉਸ ਖਾਮੀਆਂ ਦੇ ਹਵਾਲੇ ਨਾਲ ਅਗਲਿਆਂ ਦੇ ਘਰੇ ਜਾ ਕੇ ਤੁਸੀਂ ਜੇ ਕਾਰਵਾਈਆਂ ਪਾਉਣ ਨੂੰ ਫਿਰਦੇ ਹੋ ਤਾਂ ਤੁਸੀਂ ਸੰਘਰਸ਼ ਦਾ ਰਾਹ ਰੋਕਣਾ ਚਾਹੁੰਦੇ ਹੋ ਕਿ ਤੁਹਾਨੂੰ ਸਰਕਾਰ ਨੂੰ ਕੋਈ ਸਵਾਲ ਨਾ ਕਰੇ, ਤੁਸੀਂ ਚਾਹੇ ਜੋ ਮਰਜ਼ੀ ਕਰੋ। ਸੋ ਇਹ ਟਕਰਾਅ ਵੀ ਵੱਧ ਸਕਦਾ ਜੀ, ਇਹਦੇ ਨਾਲ ਤਲਖੀ ਵੀ ਵੱਧ ਸਕਦੀ ਹੈ, ਤੇ ਇਹਦੇ ਨਾਲ ਮੁੱਖ ਮੰਤਰੀ ਸਾਹਿਬ ਆਪਣੇ ਕਈ ਮਸਲਿਆਂ ਤੇ ਪਾਣੀ ਫੇਰਨ ਦੀ ਕੋਸ਼ਿਸ਼ ਵੀ ਕਰ ਸਕਦੇ ਆ। ਸਹੀ ਆ, ਬਿਲਕੁਲ ਜੀ। ਦੁਕਾਨਦਾਰੀ ਹੁਣ ਆਪਦੀ ਪ੍ਰਭਾਵਿਤ ਹੁੰਦੀ ਹੈ, ਤੇ ਆ ਜਿਹੜਾ ਪਿੰਡਾਂ ਵਾਲਾ ਮਸਲਾ ਜੀ, ਇਹ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਪੰਜਾਬ ਨੇ ਰਿਐਕਟ ਕੀਤਾ, ਇਹ ਏਡਾ ਸੌਖਾ ਨਹੀਂ ਹੋਊਗਾ ਸਰਕਾਰ ਵਾਸਤੇ, ਕਿਉਂਕਿ ਲੋਕ ਜਥੇਬੰਦੀਆਂ ਇਕੱਠੇ ਹੋਣ ਲੱਗ ਪਏ। ਸਰਕਾਰ ਪਿੰਡਾਂ 'ਚੋਂ ਚੱਲਦੀ ਕਿਹੜੇ ਪਾਸੇ ਨੂੰ ਪੈ ਗਈ ਹੈ ਜੀ, ਇਹ ਤਾਂ ਪਿੰਡਾਂ ਨੂੰ ਹੀ ਪੈ ਗਏ ਹੈ। ਤੇ ਮੁੱਖ ਮੰਤਰੀ ਸਾਹਿਬ ਦੀ ਕੀ ਕ੍ਰੈਡੀਬਿਲਿਟੀ ਰਹੇਗੀ? ਪਹਿਲਾਂ ਕਹਿੰਦੇ ਸੀ ਜਿੰਨੇ ਭ੍ਰਿਸ਼ਟਾਚਾਰੀ ਨੇ ਸਾਰੇ ਅੰਦਰ ਕਰਾਂਗੇ, ਹੁਣ ਆਪਦੇ ਵਾਲਾ ਸਿੰਗਲਾ ਨਹੀਂ ਅੰਦਰ ਹੋਇਆ, ਦੂਜੇ ਤਾਂ ਬਾਅਦ ਦੀ ਗੱਲ ਆ। ਬਿਲਕੁਲ, ਉਹ ਤੋਂ ਬਾਅਦ ਕਿੰਨੇ ਆਏ, ਕਿੰਨੇ ਅਮਿਤ ਰਤਨ ਆ ਗਿਆ ਜੀ, ਆ ਹਿਕਣ ਅਰੋੜਾ ਆ ਗਿਆ ਜੀ, ਇੱਥੇ ਵਾਲਾ ਹੁਣ, ਹੈ ਨਾ। ਸੋ ਸਾਰਾ ਕੁਝ ਉਸੇ ਤਰ੍ਹਾਂ ਪ੍ਰਕਿਰਿਆ ਚੱਲ ਰਹੀ ਹੈ ਜੀ। ਹੋਰ ਕਿੰਨੇ ਨੇ, ਸਭ ਦਾ ਪਤਾ, ਸਭ ਦੇ ਜੱਗ ਜ਼ਾਹਰ ਨੇ। ਹਾਂਜੀ, ਜਦੋਂ ਕੇਸ ਕੋਈ ਕੋਰਟ 'ਚ ਜਾਂਦਾ ਉੱਥੇ ਤੁਹਾਡੇ ਤੋਂ ਲੜਿਆ ਨਹੀਂ ਜਾਂਦਾ, ਕੱਲੇ ਰੈਲੀਆਂ 'ਚ ਗੱਲ ਕਰਨ ਜੋਗੇ ਆ ਤੁਸੀਂ, ਉੱਥੇ ਦਮਗ ਜੇ ਮਾਰੀ ਜਾਂਦੇ ਆ ਬਸ। ਅਗਲੀ ਗੱਲ ਕਰੀਏ ਬਿਹਾਰ ਚੋਣਾਂ ਦੀ। ਜਦੋਂ ਪਹਿਲਾਂ ਪੁਲਵਾਮਾ ਵਾਪਰਿਆ ਸੀਗਾ, ਜਿਹਦੇ ਵਿੱਚ 44-45 ਆਮ ਘਰਾਂ ਦੇ ਜਿਹੜੇ ਮੁੰਡੇ ਆ ਉਹ ਸ਼ਹੀਦ ਹੋਏ ਨੇ, ਜਵਾਨ ਸ਼ਹੀਦ ਹੋਏ ਨੇ ਦੇਸ਼ ਦੇ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਮੋਦੀ ਸਰਕਾਰ ਨੇ ਕਿਹਾ ਵੀ ਹੁਣ ਇਹ ਮੌਕਾ ਹੈ ਇਹ ਚੀਜ਼ ਨੂੰ, ਇਹਦੇ ਉੱਤੇ ਪੋਲੀਟਿਕਸ ਕਰਕੇ ਤੇ ਇਹਨੂੰ ਵੋਟਾਂ ਦੇ ਵਿੱਚ ਤਬਦੀਲ ਕਰ ਲਿਆ ਜਾਵੇ। ਸਰਕਾਰ ਸਫਲ ਵੀ ਹੋਈ ਭਾਜਪਾ ਉਸ ਮਾਮਲੇ ਦੇ ਵਿੱਚ। ਹੁਣ ਕਹਿੰਦੇ ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਪਹਿਲਗਾਮ ਦੀ ਆੜ ਦੇ ਵਿੱਚ ਬਿਹਾਰ ਕੱਢਣ ਦੇ ਜਿਹੜੇ ਨੁਕਤੇ ਨੇ ਉਹ ਦੇਖੇ ਜਾ ਰਹੇ ਨੇ, ਤੇ ਉਸ ਦੇ ਉੱਤੇ ਪੂਰੀ ਸਿਆਸਤ ਹੋ ਰਹੀ ਹੈ ਜੀ ਭਖਵੀਂ। ਪ੍ਰਵੀਨ ਜੀ, ਜਦੋਂ ਇਹ ਪਹਿਲਗਾਮ ਘਟਨਾ ਵਾਪਰੀ ਸੀ ਜੀ, ਉਸ ਘਟਨਾ ਦੇ ਹਮਲੇ ਦੇ ਅਗਲੇ ਦਿਨ ਹੀ ਨਰਿੰਦਰ ਮੋਦੀ ਜੀ ਬਿਹਾਰ ਗਏ ਸੀ ਜੀ, ਔਰ ਆਪਾਂ ਉਸੇ ਦਿਨ ਚਰਚਾ ਕਰ ਰਹੇ ਸੀ ਕਿ ਲੋਕ ਇਹਦੇ ਵਿੱਚੋਂ ਇਹ ਸੁਣਨ ਲੱਗੇ ਨੇ ਕਿ ਕਿਤੇ ਚੋਂ ਬਿਹਾਰ ਤਾਂ ਨਹੀਂ ਨਿਕਲੂਗਾ। ਘਟਨਾ ਵਾਪਰ ਗਈ ਜੀ, ਪਰ ਉਸ ਘਟਨਾ ਨੂੰ ਇੰਚ ਕੈਸ਼ ਵੀ ਕੀਤਾ ਜਾ ਸਕਦਾ।
ਜਿਹੜੇ ਤੁਸੀਂ ਪੁਲਵਾਮਾ ਹਮਲੇ ਦੀ ਗੱਲ ਕਰਦੇ ਹੋ, ਮੈਨੂੰ ਅੱਜ ਵੀ ਚੇਤੇ ਆ ਪੁਲਵਾਮਾ ਹਮਲੇ ਦੇ ਵਿੱਚ ਜਿਹੜੇ ਜਵਾਨ ਸ਼ਹੀਦ ਹੋਏ ਉਹਨਾਂ ਦੀਆਂ ਤਸਵੀਰਾਂ ਲਾ ਕੇ ਵੱਡੇ ਵੱਡੇ ਹੋਰਡਿੰਗ ਇਹਨਾਂ ਦੀਆਂ ਰੈਲੀਆਂ ਦੀਆਂ ਸਟੇਜਾਂ ਤੇ ਇਹਨਾਂ ਦੇ ਸਿਰ ਦੇ ਪਿੱਛੇ, ਇਹਨਾਂ ਦੀ ਪਿੱਠ ਦੇ ਪਿੱਛੇ ਲੱਗੇ ਹੁੰਦੇ ਸੀ। ਸਹੀ ਗੱਲ ਹੈ, ਬਿਲਕੁਲ। ਸੋ ਇਸ ਲਈ ਲੋਕ ਅੱਜ ਤੱਕ ਪੁੱਛਦੇ ਆ ਕਿ ਜੀ ਉਹ RDX ਦਾ ਦੱਸੋ ਕਦੋਂ ਆਇਆ ਸੀ, ਕਿੱਥੋਂ ਆਇਆ ਸੀ, ਕੌਣ ਲਿਆਇਆ ਸੀ, ਕੌਣ ਰੱਖ ਗਿਆ ਸੀ। ਉਹਦੀ ਜਾਂਚ ਤਾਂ ਮੁਕੰਮਲ ਨਹੀਂ ਹੋਈ ਤੇ ਤੁਸੀਂ ਸੋਚਦੇ ਹੋ ਕਿ ਹੁਣ ਇਹ ਪਹਿਲਗਾਮ ਹਮਲੇ ਵਾਲੀ ਜਾਂਚ ਹੁਣੇ ਮੁਕੰਮਲ ਕਰ ਦੇਣਗੇ? ਨਹੀਂ ਜਨਾਬ, ਅਜੇ ਬਿਹਾਰ ਨਿਕਲੂਗਾ ਇੱਥੋਂ, ਕਹਿੰਦੇ। ਇਹ ਚਰਚਾ ਕਿੱਥੋਂ ਤੁਰੀ? ਅਗਲੇ ਦਿਨ ਤੁਸੀਂ ਵਿਦੇਸ਼ ਦੌਰਾ ਛੱਡ ਕੇ ਪਰਤਦੇ ਹੋ ਤੁਸੀਂ, ਪਰ ਉਸ ਥਾਂ ਦੇ ਉੱਤੇ ਜਾਣ ਦੀ ਬਜਾਏ, ਉਹਨਾਂ ਲੋਕਾਂ ਕੋਲ ਜਾਣ ਦੀ ਬਜਾਏ, ਉਹਨਾਂ ਪਰਿਵਾਰਾਂ ਕੋਲ ਜਾਣ ਦੀ ਬਜਾਏ ਬਿਹਾਰ ਪੰਚਾਂ ਸਰਪੰਚਾਂ ਦੀ ਬੈਠਕ ਨੂੰ ਸੰਬੋਧਨ ਕਰਨ ਜਾਂਦੇ ਹੋ, ਫਿਰ ਅਰਥ ਤਾਂ ਰਾਜਨੀਤਿਕ ਨਿਕਲਣਗੇ ਜਨਾਬ। ਤੇ ਉਹ ਤੋਂ ਬਾਅਦ ਹੁਣ ਕੱਲ ਬਿਹਾਰ ਦੇ ਵਿੱਚ ਇੱਕ ਰੈਲੀ ਸੀ ਇਹਨਾਂ ਦੀ, ਇੱਕ ਆਯੋਜਨ ਸੀ। ਉਹ ਆਯੋਜਨ ਉਹਨਾਂ ਸਫਲਤਾ ਨਹੀਂ ਹੋਇਆ, ਉਹਦੀ ਹਵਾ ਜੀ ਤਾਂ ਖਾਸੀ ਨਿਕਲ ਗਈ, ਪਰ ਉੱਥੇ ਜਿਹੜਾ ਨਰੇਟਿਵ ਸਿਰਜਿਆ ਮੋਦੀ ਜੀ ਨੇ ਉਹ ਇਹੀ ਸੀ ਕਿ ਮੈਂ ਹਮਲੇ ਤੋਂ ਅਗਲੇ ਦਿਨ ਤੁਹਾਡੇ ਕੋਲ ਆਇਆ ਸੀ, ਠੀਕ ਹੈ ਜੀ, ਤੇ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਗਿਆ ਸੀ ਤੇ ਮੈਂ ਹੁਣ ਉਹ ਵਾਅਦਾ ਪੂਰਾ ਕਰਕੇ ਵਾਪਸ ਆਇਆ ਸੀ। ਮਿਸ਼ਨ ਸੰਦੂਰ ਤਹਿਤ ਉਹਨਾਂ ਦੇ ਟਿਕਾਣਿਆਂ ਨੂੰ ਮਤਲਬ ਖੰਡਰ ਚ ਬਦਲਤਾ, ਜੇ ਕੋਈ ਹਮਲਾ ਕਰੂਗਾ ਉਹਨੂੰ ਉਹਦੀਆਂ ਖੁੱਡਾਂ ਚ ਘੁਸ ਕੇ ਮਾਰਾਂਗੇ, ਹੈ ਨਾ, ਮੈਂ ਤੁਹਾਡੀ ਭਾਸ਼ਾ ਚ ਗੱਲ ਕਰਕੇ ਦੱਸਦਾ, ਉਹੋ ਜਿਹਾ ਬਿਆਨ। ਸਵਾਲ ਤਾਂ ਅਜੇ ਤੱਕ ਮੁਲਕ ਪੁੱਛੀ ਜਾਂਦਾ ਜੀ, ਇਹ ਤਾਂ ਦੱਸ ਦਿਓ ਕਿ ਉਹ ਮਕਾਨ, ਉਹਨਾਂ ਦੇ ਰਹਿਸ਼ੀ ਟਿਕਾਣੇ ਖੰਡਰ ਬਣ ਗਏ, ਉਹਨਾਂ ਅੱਤਵਾਦੀਆਂ ਦਾ ਕੀ ਹੋਇਆ ਜਿਹੜੇ ਹਮਲਾ ਕਰਕੇ ਗਏ ਸੀ? ਉਹਨਾਂ ਦੀ ਨਿਸ਼ਾਨਦੇਹੀ ਹੋਈ, ਉਹਨਾਂ ਦੀ ਪੈੜ ਦੱਬੀ ਜੀ, ਉਹ ਕਿੱਥੋਂ ਆਏ, ਕਿੱਥੇ ਗਏ, ਲੱਭੇ ਕਿਤੇ? ਉਹ ਦੱਸ ਦਿਓ। ਤੁਸੀਂ ਭਾਰਤ ਦੀ ਸੰਸਦ ਚ ਪੂਰੀ ਫੌਜੀ ਕਾਰਵਾਈ ਦਾ ਜਵਾਬ ਦੇ ਦਿਓ ਕਿ ਅਸੀਂ ਆਪਣਾ ਕਿੰਨਾ ਗਵਾਇਆ, ਕਿੰਨਾ ਨੁਕਸਾਨ ਕਰਾਇਆ, ਕਿੰਨੇ ਜਵਾਨ ਸ਼ਹੀਦ ਕਰਾਏ, ਕਿੰਨੇ ਆਮ ਸਿਵਲੀਅਨ ਮਾਰੇ ਗਏ। ਜੀ ਕਿ ਆਜੋ ਕਰ ਲਓ ਜੀ ਚਰਚਾ। ਵਿਦੇਸ਼ਾਂ ਨੂੰ ਵਫਦ ਭੇਜੇ, ਉਹਦੇ ਉੱਤੇ ਤਾਂ ਗੱਲ ਹੋ ਰਹੀ ਆ, ਪਰ ਇਸ ਪਹਿਲੂ ਕੋਈ ਗੱਲ ਨਹੀਂ ਹੋ ਰਹੀ। ਸੋ ਪ੍ਰਧਾਨ ਮੰਤਰੀ ਮੋਦੀ ਜੀ ਕੱਲ ਬਿਹਾਰ ਦੇ ਸਾਸਾਰਾਮ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੀ ਸੀ, 33 ਮਿੰਟ ਭਾਸ਼ਣ ਦਿੱਤਾ। ਠੀਕ ਹੈ ਜੀ। ਤੇ 33 ਮਿੰਟ ਦੇ ਭਾਸ਼ਣ ਦੇ ਵਿੱਚ ਬਾਰ-ਬਾਰ ਪਹਿਲਗਾਮ ਦੀ ਘਟਨਾ, ਮਿਸ਼ਨ ਸੰਦੂਰ, ਆਪਣੀਆਂ ਰਗਾਂ, ਹੈ ਨਾ, ਫੌਜੀ ਕਾਰਵਾਈ ਦਾ ਕ੍ਰੈਡਿਟ, ਇਹ ਸਾਰਾ ਕੁਝ ਲੈਣ ਦੀ ਕਾਰਵਾਈ ਨਜ਼ਰ ਆਈ। ਔਰ ਫਿਰ ਕਿਉਂ ਨਹੀਂ ਚਰਚਾ ਹੋਊਗੀ ਜੀ ਕਿ ਹੁਣ ਇਹਦੇ ਤੇ ਰੋਟੀਆਂ ਸੇਕੀਆਂ ਜਾ ਰਹੀਆਂ ਨੇ। ਉਹ ਪਾਤਰ ਸਾਹਿਬ ਦੀ 17 ਕੇ ਜਦੋਂ ਤੱਕ ਉਹ ਲਾਸ਼ਾਂ ਗਿਣਦੇ, ਆਪਾਂ ਵੋਟਾਂ ਗਿਣ ਲਈਏ। ਸੋ ਇਹ ਉਸ ਗੱਲ ਦੇ ਕਿਤੇ ਨਾ ਕਿਤੇ ਪ੍ਰਤੀਕ ਬਣਦਾ। ਔਰ ਮੋਦੀ ਹੋਰਾਂ ਨੇ ਇਹ ਪਹਿਲੀ ਵਾਰ ਨਹੀਂ, ਇਹ ਹਰ ਵਾਰ ਵਰਤਿਆ। ਜੇ ਕੋਈ ਘਟਨਾ ਹੋਈ ਹੈ ਤਾਂ ਉਹਨੂੰ ਕੈਸ਼ ਕੀਤਾ। ਸੋ ਇਹ ਸ਼ੋਭਦਾ ਨਹੀਂ ਹੁੰਦਾ, ਪਰ ਉਹ ਕਹਿੰਦੇ ਕਿ ਸਾਨੂੰ ਸੂਟ ਕਰਦਾ। ਸੋ ਨਾ ਬਿਹਾਰ ਬਾਰਡਰ ਤੇ ਬੈਠਾ ਹੈ ਨਾ, ਜਿਹੜੇ ਬਿਹਾਰ ਵਾਲੇ ਇੱਥੋਂ ਕੰਮ ਕਰਦੇ ਸੀ, ਫੈਕਟਰੀਆਂ ਵਾਲੇ, ਪੰਜਾਬ ਦੀਆਂ ਫੈਕਟਰੀਆਂ, ਕਹਿੰਦੇ ਉਹ ਮੁੜ ਕੇ ਆਉਣ ਨੂੰ ਤਿਆਰ ਨਹੀਂ ਸੀ। 6-6 ਮਹੀਨੇ ਦੀ ਐਡਵਾਂਸ ਦੇਣ ਨੂੰ ਫਿਰਦੇ ਆ ਉਹਨਾਂ ਨੂੰ, ਠੀਕ ਹੈ ਨਾ। ਉਹ ਮੁੜ ਕੇ ਆਉਣ ਨੂੰ ਤਿਆਰ। ਸਭ ਨੂੰ ਪਤਾ ਕਿ ਚੋਣਾਂ ਤੋਂ ਬਾਅਦ ਹੀ ਆਉਣਗੇ, ਉਹਨੂੰ ਪਤਾ ਕਿ ਉੱਥੇ ਤਨਖਾਹ ਜੋਗਾ ਕੰਮ ਤਾਂ ਸਾਡਾ ਉੱਥੇ ਹੋਈ ਜਾਣਾ, ਹੁਣ ਹੋਈ ਜਾਣਾ। ਸਹੀ ਗੱਲ ਹੈ ਜੀ, ਬਿਲਕੁਲ। ਫਿਰ ਸਾਨੂੰ ਇੱਥੇ ਆਉਣ ਦੀ ਕੀ ਲੋੜ ਹੈ ਹਲੇ? ਸੋ ਇਹ ਸਾਰੇ ਸਵਾਲ ਖੜੇ ਹੋ ਗਏ ਕਿ ਇਹਦਾ ਮਤਲਬ ਪਹਿਲਗਾਮ ਦੇ ਵਿੱਚੋਂ ਮੋਦੀ ਜੀ ਬਿਹਾਰ ਕੱਢਣਾ ਚਾਹੁੰਦੇ ਸੀ ਜਾਂ ਇਹ ਕੱਢਿਆ ਜਾ ਰਿਹਾ। ਸੋ ਇਹਨੂੰ ਕਿੰਨਾ ਕੁ ਹਵਾ ਮਿਲਦੀ ਹੈ, ਕਿੰਨੀ ਕੁ ਨਹੀਂ, ਇਹ ਤਾਂ ਵੋਟਾਂ ਤੈਅ ਕਰਨਗੀਆਂ। ਪਰ ਇਹ ਕੋਸ਼ਿਸ਼ਾਂ ਜਾਰੀ ਹੋ ਗਈਆਂ, ਬਿੱਲੀ ਥੈਲਿਓਂ ਬਾਹਰ ਆ ਗਈ ਹੈ। ਬਿਲਕੁਲ ਜੀ। ਤੇ ਉਧਰ ਲੱਗਦੇ ਹੱਥ ਗੱਲ ਕਰ ਲਈਏ ਏਅਰ ਚੀਫ ਮਾਰਸ਼ਲ ਦੀ, ਜਿਨ੍ਹਾਂ ਨੇ ਸਿਸਟਮ ਦੇ ਬਹਾਨੇ ਸਰਕਾਰ ਨੂੰ ਘੇਰਿਆ ਜੀ। ਬਿਲਕੁਲ ਜੀ। ਭਾਰਤੀ ਏਅਰ ਚੀਫ ਮਾਰਸ਼ਲ ਸਰਦਾਰ ਅਮਰਪ੍ਰੀਤ ਸਿੰਘ ਹੋਰੀ, ਹਵਾਈ ਫੌਜ ਦੇ ਮੁਖੀ ਸਰਦਾਰ ਅਮਰਪ੍ਰੀਤ ਸਿੰਘ ਹੋਰੀ, ਉਹਨਾਂ ਨੇ ਇੱਕ ਵੱਡਾ ਸਵਾਲ ਖੜਾ ਕੀਤਾ। ਠੀਕ ਹੈ ਜੀ। ਉਹ ਕਹਿੰਦੇ ਵੀ ਜਿਹੜੇ ਰੱਖਿਆ ਪ੍ਰੋਜੈਕਟ ਹੁੰਦੇ ਨੇ ਉਹ ਕਦੇ ਵੀ ਸਮੇਂ ਸਿਰ ਪੂਰੇ ਨਹੀਂ ਹੋਏ। ਮਤਲਬ ਉਹਨਾਂ ਦਾ ਐਲਾਨ ਬੜੇ ਜ਼ੋਰ ਸ਼ੋਰ ਨਾਲ ਹੁੰਦਾ ਹੈ, ਸਮਝੌਤੇ ਬੜੀ ਜ਼ੋਰ ਸ਼ੋਰ ਨਾਲ ਹੁੰਦੇ ਨੇ, ਪਰ ਉਹ ਪ੍ਰੋਜੈਕਟ ਕਦੇ ਮੁਕੰਮਲ ਨਹੀਂ ਚੱਲਦੇ। ਖਾਸ ਕਰਕੇ ਉਹਨਾਂ ਨੇ ਮਤਲਬ ਕਿ ਇਹ ਸਾਰਾ ਕੁਝ ਉਸ ਸਮੇਂ ਕਿਹਾ ਜਦੋਂ ਭਾਰਤ ਦੇ ਰੱਖਿਆ ਮੰਤਰੀ ਉਹਨਾਂ ਦੇ ਸਾਹਮਣੇ ਬੈਠੇ ਸੀ। ਰਾਜਨਾਥ ਸਿੰਘ ਦੀ ਹਾਜ਼ਰੀ ਦੇ ਵਿੱਚ ਭਾਰਤੀ ਤਿੰਨੋਂ ਯੂਨਿਟਾਂ ਦੇ ਵਿੱਚੋਂ ਇੱਕ ਯੂਨਿਟ ਦੇ ਮੁਖੀ, ਹਵਾਈ ਫੌਜ ਦੇ ਮੁਖੀ ਵੱਲੋਂ ਇਹ ਬਿਆਨ ਦੇਣਾ ਕਿ ਜੀ ਰੱਖਿਆ ਪ੍ਰੋਜੈਕਟ ਤੈਅ ਸਮੇਂ ਦੇ ਹੱਦ 'ਚ ਪੂਰੇ ਨਹੀਂ ਹੁੰਦੇ, ਇਹ ਠੀਕ ਨਹੀਂ ਹੈ। ਇਹ ਸਿਸਟਮ ਤੇ ਹੀ ਸਵਾਲ ਨਹੀਂ ਗਾ, ਸਰਕਾਰ ਤੇ ਵੀ ਸਵਾਲ ਹੈ। ਸਰਕਾਰ ਤੇ ਵੀ ਸਵਾਲ, ਬਿਲਕੁਲ ਸਹੀ। ਕਿਉਂਕਿ ਇਹ ਐਗਰੀਮੈਂਟ ਕਰਦਾ ਕੌਣ ਹੈ? ਵਿਦੇਸ਼ੀ ਮੁਲਕਾਂ ਨਾਲ ਰੱਖਿਆ ਮੰਤਰਾਲਾ, ਭਾਰਤ ਸਰਕਾਰ। ਉਹ ਸਾਰਾ ਕੁਝ ਉਸ ਪੱਧਰ ਤੇ ਤੈਅ ਹੁੰਦਾ ਕਿ ਇੰਨੇ ਜਹਾਜ਼ ਲੈਣੇ ਆ ਜੀ, ਇੰਨੇ ਆਹ ਰਾਕਟ ਲੈਣੇ ਆ ਜੀ, ਇੰਨੀਆਂ ਮਿਜ਼ਾਈਲਾਂ ਲੈਣੀਆਂ ਜੀ, ਆਹ ਸਮਾਨ ਲੈਣਾ ਜੀ। ਕਹਿੰਦੇ ਕਿ ਜਦੋਂ ਸਮਝੌਤੇ ਹੋ ਰਹੇ ਹੁੰਦੇ ਆ, ਫਿਰ ਮਾਸਟਰ ਸਾਹਿਬ ਕਹਿੰਦੇ ਕਿ ਜਦੋਂ ਸਮਝੌਤੇ ਹੋ ਰਹੇ ਹੁੰਦੇ ਸਾਨੂੰ ਤਦ ਵੀ ਪਤਾ ਹੁੰਦਾ ਕਿ ਸਮੇਂ ਤੇ ਪੂਰੇ ਨਹੀਂ ਹੋਣੇ। ਸਹੀ ਹੈ। ਪਰ ਤਦ ਵੀ ਇਹ ਸਿਸਟਮ ਕਹਿੰਦੇ ਸਮਝੌਤੇ ਕਰ ਰਿਹਾ ਹੁੰਦਾ ਉਹਦੇ ਬਾਵਜੂਦ। ਹੁਣ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਹਨਾਂ ਨੇ ਏਦਾਂ ਸਵਾਲ ਖੜਾ ਕੀਤਾ ਹੋਵੇ ਜੀ। ਉਹ ਕਹਿੰਦੇ ਕਿ ਕੰਟਰੈਕਟ ਸਾਈਨ ਹੋ ਜਾਂਦੇ ਨੇ ਪਰ ਉਹ ਪੂਰ ਨਹੀਂ ਚੜ੍ਹਦੇ। ਠੀਕ ਹੈ।
ਇਸੇ ਤਰ੍ਹਾਂ ਦਾ ਬਿਆਨ ਉਹਨਾਂ ਨੇ ਫਰਵਰੀ 2025 ਚ ਵੀ ਦਿੱਤਾ ਸੀ। ਠੀਕ ਹੈ। ਜਦੋਂ ਉਹਨਾਂ ਨੇ ਭਾਰਤ ਦੀ ਇੱਕ ਕੰਪਨੀ ਦਾ ਹਵਾਲਾ ਦੇ ਕੇ ਕਿਹਾ ਸੀਗਾ, ਕਹਿੰਦੇ ਕਿ ਇਹ ਦਮ ਭਰ ਰਹੇ ਨੇ ਕਿ 11 ਤੇਜਸ ਤਿਆਰ ਕਰਕੇ ਦੇਣਗੇ ਇੰਨੇ ਸਮੇਂ 'ਚ, ਕਹਿੰਦੇ ਮੈਨੂੰ ਪਤਾ ਇਹਨਾਂ ਨੇ ਦੇਣੇ ਹੈ ਨਹੀਂ। ਤੇ ਉਹਨਾਂ ਨੇ ਜਦ ਵੀ ਸਵਾਲ ਖੜਾ ਕੀਤਾ ਸੀ ਉਹ ਨਹੀਂ ਮਿਲੇ ਸੀ ਉਸ ਤੈਅ ਸਮੇਂ 'ਚ। ਫਿਰ ਇਸੇ ਤਰ੍ਹਾਂ 9 ਮਾਰਚ ਨੂੰ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ F-35 ਦੀ ਜਦੋਂ ਆਫਰ ਕੀਤੀ ਗਈ ਤਦ ਇਸ ਸੰਬੰਧ ਵਿੱਚ ਉਹਨਾਂ ਨੇ ਕਿਹਾ ਸੀ ਜੀ, ਕਹਿੰਦਾ ਵੀ ਇਹ 5ਵੀਂ ਪੀੜ੍ਹੀ ਦੇ ਜਹਾਜ਼ ਨੇ ਜਿਹੜੇ ਆਪਾਂ ਲੈਣੇ ਆ। ਠੀਕ ਹੈ, ਹੈਨਾ, ਤੇ ਅਗਲੇ ਨੇ ਆਫਰ ਕਰਤੀ ਤੇ ਆਪਾਂ ਖਰੀਦ ਲਿਆ, ਏਦਾਂ ਨਹੀਂ ਹੁੰਦਾ। ਉਹਦੀ ਤਕਨੀਕ, ਉਹਦਾ ਮਾਰ, ਉਹਦੀ ਪ੍ਰਕਿਰਿਆ, ਆਪਣੇ ਮੌਸਮ ਦੇ ਹਿਸਾਬ ਨਾਲ, ਉਰੇ ਦੀ ਸਥਿਤੀ ਦੇ ਹਿਸਾਬ ਨਾਲ, ਉਰੇ ਸੰਸਾਧਨਾਂ ਨਾਲ ਆਪਾਂ ਸਾਰੀਆਂ ਕੁਝ ਬਾਚਣਾ ਹੁੰਦਾ। ਸਹੀ ਹੈ ਜੀ। ਏਅਰ ਮਾਰਸ਼ਲ ਸਾਹਿਬ ਕਹਿੰਦੇ ਕਿ ਤੁਸੀਂ 5ਵੀਂ ਪੀੜ੍ਹੀ ਦੇ ਜਹਾਜ਼ ਜਾਂ ਉਹ ਤਕਨੀਕ ਦੀਆਂ ਚੀਜ਼ਾਂ ਖਰੀਦਣ ਜਾ ਰਹੇ ਹੋ, ਉਹਨਾਂ ਦਾ ਸਮਝੌਤਾ ਕਰਨ ਜਾ ਰਹੇ ਹੋ, ਕੋਈ ਫਰਿੱਜ ਨਹੀਂ ਲੈਣ ਜਾ ਰਹੇ ਕਿ ਦਰਵਾਜ਼ਾ ਖੋਲ ਕੇ ਦੇਖ ਲਿਆ ਅੰਦਰ, ਹਾਂ ਖਾਨੇ ਠੀਕ ਨੇ, ਚਲੋ ਜੀ ਭੇਜ ਦਿਓ ਘਰ ਨੂੰ। ਸਹੀ ਹੈ, ਬਿਲਕੁਲ ਜੀ। ਤੇ ਇਸ ਲਈ ਉਹ ਸਮੇਂ-ਸਮੇਂ ਜਦੋਂ ਇਹ ਬਿਆਨ ਖੜੇ ਕਰਦੇ ਰਹੇ ਨੇ, ਇਹਦਾ ਮਤਲਬ ਇਹ ਜਿਗਰਾ ਚਾਹੀਦਾ, ਇਹ ਦਲੇਰੀ ਚਾਹੀਦੀ ਹੈ। ਹੁਣ ਕੁਝ ਧਿਰਾਂ ਇਹਦੇ ਵਿੱਚੋਂ ਇਹ ਕੱਢਣ ਨੂੰ ਫਿਰਦੀਆਂ ਨੇ, ਕਹਿੰਦੇ ਵੀ ਕਿਤੇ ਇਹ ਤਾਂ ਨਹੀਂਗਾ ਕਿ ਬੀਜੇਪੀ ਦੇ ਅੰਦਰ ਧੜੇ ਨੇ, ਇੱਕ RSS ਵਾਲਾ ਧੜਾ ਹੈ ਜੀ, ਇੱਕ ਮੋਦੀ ਵਾਲਾ ਧੜਾ ਹੈ ਜੀ, ਇੱਕ ਮੋਦੀ ਖੇਮੇ ਦੇ ਅੰਦਰ ਇੱਕ ਹੋਰ ਖੇਮਾ ਹੈ ਜੀ, ਕਿ ਜੇ ਰਾਜਨਾਥ ਦੇ ਸਾਹਮਣੇ ਬੈਠ ਕੇ ਬੋਲ ਰਹੇ ਨੇ, ਕਿਤੇ ਇਹ ਤਾਂ ਨਹੀਂ ਕਿ ਮੋਦੀ ਦੇ ਉਲਟ ਵਾਲੇ ਖੇਮੇ ਨੂੰ ਫਿਰ ਕੁਝ ਲੱਗੀ ਹੋਵੇ ਕਿ ਅੰਦਰ ਕੋਈ ਮਾੜੀ ਜਿਹੀ ਚੰਗਿਆਰੀ ਵਾਲ ਕੇ ਦੇਖ ਲਓ, ਇੱਧਰੋਂ ਤਾਂ ਨਹੀਂ। ਜਿਹੜਾ ਬੰਦਾ ਸਿਸਟਮ ਤੇ ਐਡਾ ਬੜਾ ਸਵਾਲ ਖੜਾ ਕਰ ਸਕਦਾ ਹੈ, ਉਹ ਕਿਸੇ ਦੇ ਇਸ਼ਾਰਿਆਂ ਤੇ ਚੱਲਣ ਜੋਗਾ ਨਹੀਂ ਹੁੰਦਾ। ਫਿਰ ਨਹੀਂ ਹੁੰਦਾ, ਉਹਦੇ 'ਚ ਆਪਣਾ ਦਮ, ਆਪਣੀ ਸ਼ਕਤੀ ਹੁੰਦੀ ਹੈ। ਇਸੇ ਲਈ ਉਹ ਬਾਰ-ਬਾਰ ਇਹ ਸਵਾਲ ਖੜੇ ਕਰ ਰਹੇ ਨੇ। ਹਾਂ, ਕਈ ਇਹਦੇ ਵਿੱਚੋਂ ਕੋਈ ਹੋਰ ਵੀ ਕੱਢ ਸਕਦੇ ਨੇ ਵੀ ਕਿ ਕਿਸੇ ਨੇ ਕਹਾ ਲਿਆ ਹੋਵੇ ਜੀ, ਕਹਿਤਾ ਹੋਵੇ ਜੀ, ਬਾਅਦ ਚੋਂ ਜੇ ਸਵਾਲ ਆਊਗਾ ਕਹਿਣਗੇ ਜੀ ਦੇਖੋ ਜੀ ਇਹ ਤਾਂ ਬਾਗੀ ਪਾਣਾ ਹੈ ਜੀ, ਕਿਉਂਕਿ ਉਹਨਾਂ ਚੋਂ ਫਿਰ ਸਿੱਖ ਵੀ ਲੱਭ ਸਕਦੇ ਨੇ ਜੇ ਉਹਨਾਂ ਦੇ ਚਿਹਰੇ ਚੋਂ। ਹਾਂਜੀ, ਸੋ ਇਹ ਵੀ ਕਈ ਤਰ੍ਹਾਂ ਦੇ ਨਰੇਟਿਵ ਲਾਏ ਜਾ ਰਹੇ ਨੇ। ਪਰ ਜੋ ਉਹਨਾਂ ਦੀ ਜੀਵਨ ਸ਼ੈਲੀ ਹੈ, ਜੋ ਡਿਸਿਪਲਿਨ 'ਚ ਰਹਿੰਦੇ ਨੇ, ਉਹ ਉਹਦੇ ਆਧਾਰ ਤੇ ਉਹ ਧਰਮ, ਜਾਤ, ਫਿਰਕਾ, ਇਹਨਾਂ ਚੀਜ਼ਾਂ ਨੂੰ ਪਰੇ ਰੱਖ ਕੇ ਆਪਣੀ ਫੌਜੀ ਡਿਊਟੀ ਨੂੰ ਨਿਭਾਉਂਦੇ ਹੋਏ ਕਹਿੰਦੇ ਕਿ ਉਹਨਾਂ ਦੀ ਇਹ ਬਿਆਨੀਆਂ ਔਰ ਇਹ ਸਿਸਟਮ ਲਈ ਉਹ ਆਪਣੇ ਪੂਰੇ ਸਾਥੀਆਂ 'ਚ ਜਾਣੇ ਜਾਂਦੇ ਨੇ ਪਹਿਲੇ ਦਿਨ ਤੋਂ। ਪਰ ਤੁਹਾਨੂੰ ਜੋ ਆਪਣੀ ਵਿਰਾਸਤ 'ਚੋਂ, ਆਪਣੇ ਧਰਮ 'ਚੋਂ ਜੋ ਮਿਲਿਆ ਹੁੰਦਾ, ਤੁਸੀਂ ਉਹਦਾ ਵੀ ਪ੍ਰਤੀਕ ਹੁੰਦੇ ਹੋ। ਤੁਸੀਂ ਉਹਨੂੰ ਪਰੇ ਕਰਕੇ, ਦਰਕਨਾਰ ਕਰਕੇ ਨਹੀਂ ਤੁਰ ਸਕਦੇ। ਇਹ ਤੁਹਾਨੂੰ ਤੁਹਾਡੇ ਵਿਰਸੇ 'ਚੋਂ ਮਿਲਿਆ, ਤਾਂ ਹੀ ਤੁਸੀਂ ਗਲਤ ਦੇ ਖਿਲਾਫ ਆਵਾਜ਼ ਚੁੱਕ ਰਹੇ ਹੋ। ਇਸ ਲਈ ਇਹਨੂੰ ਇਸ ਨੁਕਤੇ ਨਿਗਾਹ ਤੋਂ ਦੇਖਿਆ ਵੀ ਜਾਣਾ ਚਾਹੀਦਾ। ਸੋ ਖੂਬ ਤਾਰੀਫ ਹੋ ਰਹੀ ਹੈ ਜੀ, ਮੁਲਕ ਭਰ ਦੇ ਵਿੱਚ ਇਹਦੀ ਚਰਚਾ ਇਸ ਬਿਆਨ ਦੀ, ਤੇ ਪੂਰਾ ਮੁਲਕ ਜਿਹੜਾ ਮਤਲਬ ਕਿ ਮੋਦੀ ਹੋਰਾਂ ਦੇ ਉਸ ਕਾਰਵਾਈ ਨੂੰ, ਜਿਵੇਂ ਫੌਜੀ ਕਾਰਵਾਈ ਨੂੰ ਕੈਸ਼ ਕਰਨ ਨੂੰ ਫਿਰਦੇ ਨੇ, ਉਸ ਦੇ ਉੱਤੇ ਇਹ ਜਵਾਬ ਹੈ ਅਮਰਪ੍ਰੀਤ ਸਿੰਘ ਹੋਰਾਂ ਦਾ। ਉਹ ਕਹਿੰਦੇ ਕਿ ਅੱਜ ਦੀ ਲੜਾਈ ਜਦੋਂ ਲੜੀ, ਉਹ ਹਵਾ 'ਚ ਜਾਣੀ ਹੈ। ਫਿਰ ਉਹ ਹਵਾ ਵਾਲੇ ਸਾਧਨਾਂ ਦੇ ਲਈ ਵੀ ਤੁਹਾਨੂੰ ਤਿਆਰ ਰਹਿਣਾ ਚਾਹੀਦਾ। ਇਕੱਲੇ ਸਮਝੌਤੇ ਕਰ ਲੈਣੇ ਨਹੀਂ ਹੁੰਦੇ, ਉਹ ਪ੍ਰੋਜੈਕਟਾਂ ਨੂੰ ਸਿਰੇ ਵੀ ਚੜ੍ਹਨਾ ਹੁੰਦਾ। ਸਰਕਾਰ 'ਚ ਰਹਿ ਕੇ, ਸਰਕਾਰ ਦੇ ਮੁਤਾਬਕ ਕੰਮ ਕਰਕੇ ਤੇ ਸਰਕਾਰ ਦੇ ਕੰਮਾਂ ਉੱਤੇ ਹੀ ਸਵਾਲ ਖੜੇ ਕਰਨਾ ਮਾਦੇ ਵਾਲੇ ਲੋਕਾਂ ਦਾ ਕੰਮ। ਬਿਲਕੁਲ। ਇਹਦੇ ਵਾਸਤੇ ਸਭ ਤੋਂ ਪਹਿਲਾਂ ਜੇ ਲੈਸਨ ਕੋਈ ਚਾਹੀਦਾ ਤੇ ਉਹ ਇਮਾਨਦਾਰੀ ਦਾ। ਇਮਾਨਦਾਰੀ ਦੇ ਨਾਲ ਹੀ ਗੈਰਤ ਆਉਂਦੀ ਹੈ ਨਾ। ਜੇ ਘੁਟਾਲੇ ਕਰਕੇ ਤੁਸੀਂ ਕਹੋ ਕਿ ਮੈਂ ਸਟੇਜਾਂ ਤੋਂ ਨਾਲ ਦੀ ਨਾਲ ਗਲਮਾਂ ਫੜ ਕੇ ਲਾ ਲੈਣਗੇ ਅਗਲੇ। ਸੋ ਜਦੋਂ ਪਤਾ ਹੈ ਤੁਹਾਡੇ ਕਿਰਦਾਰ ਦੇ ਵਿੱਚ ਦਮ ਆ, ਤਾਂ ਫਿਰ ਤੁਹਾਡੇ ਉਸ ਜਦੋਂ ਤੁਸੀਂ ਦਾਅਵਾ ਕਰਦੇ ਹੋ ਉਹਦੇ 'ਚ ਵੀ ਦਮ ਗਿਣਿਆ ਜਾਂਦਾ ਕਿ ਇਹਦੇ 'ਚ ਵੀ ਦਮ ਆ, ਤੇ ਉੱਥੇ ਫਿਰ ਸਰਕਾਰਾਂ ਨੂੰ ਕਾਊਂਟਰ ਕਰਨਾ ਔਖਾ ਹੋ ਜਾਂਦਾ। ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਤੇ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਸ਼ਰਮਾ ਜੀ। ਪਟਾਕਿਆਂ ਦੀ ਫੈਕਟਰੀ ਦੇ ਵਿੱਚ ਧਮਾਕਾ ਹੋਇਆ, 5 ਮੌਤਾਂ ਨੇ ਇਸ ਮਾਮਲੇ ਦੇ ਵਿੱਚ ਹੋਈਆਂ, ਇਸ ਦੁਰਘਟਨਾ ਦੇ ਵਿੱਚ ਹੋਈਆਂ। ਪਰ ਜ਼ਿੰਮੇਵਾਰ ਕੌਣ ਹੈ ਇਹਦਾ ਨਹੀਂ ਹਾਲੇ ਤੱਕ ਪਤਾ ਲੱਗ ਸਕਿਆ ਜੀ। ਪ੍ਰਵੀਨ ਜੀ, ਇਹ ਲੰਬੀ ਖੇਤਰ ਦੀ ਘਟਨਾ ਜੀ। ਲੰਬੀ ਦੇ ਨੇੜੇ ਸ਼੍ਰੀ ਮੁਕਤਸਰ ਸਾਹਿਬ ਦੇ ਖੇਤਰ ਦਾ ਪਿੰਡ ਪੈਂਦਾ, ਉਸ ਸਿੰਘੇ ਵਾਲਾ। ਉਸ ਪਿੰਡ ਦੇ ਵਿੱਚ ਇੱਕ ਫੈਕਟਰੀ ਚੱਲਦੀ ਸੀ, ਜਿੱਥੇ ਰਾਤ 1:30 ਵਜੇ, ਮਤਲਬ ਵੀਰਵਾਰ ਦੀ ਰਾਤ, ਸ਼ੁੱਕਰਵਾਰ ਦੀ ਸਵੇਰ ਦੀ ਇਹ ਘਟਨਾ ਹੈ। ਠੀਕ ਹੈ ਜੀ। ਤੋ ਰਾਤ ਨੂੰ 1:30 ਵਜੇ ਧਮਾਕਾ ਹੁੰਦਾ ਹੈ। ਛੱਤ ਦੇ ਉੱਤੇ 50-60 ਬੰਦੇ ਸੌਂ ਰਹੇ ਸੀ। ਇਸ ਫੈਕਟਰੀ 40 ਦੇ ਕਰੀਬ ਮਜ਼ਦੂਰ ਕਹਿੰਦੇ ਕੰਮ ਕਰਦੇ ਨੇ। ਉੱਥੇ ਹੀ ਰਹਿਸ਼ੀ ਖੇਤਰ ਵੀ ਬਣਾਇਆ ਹੋਇਆ ਉਹਨਾਂ ਮਜ਼ਦੂਰਾਂ ਦਾ। ਉਸੇ ਫੈਕਟਰੀ ਦੇ ਅੰਦਰ ਹੀ ਪ੍ਰੋਡਕਟ ਤਿਆਰ ਹੁੰਦਾ ਸੀ, ਸਾਰਾ ਬਰੂਦ, ਸਾਰਾ ਕੁਛ ਉੱਥੇ ਪਿਆ ਰਹਿੰਦਾ ਸੀ, ਜਿੱਚੋਂ ਪਟਾਕੇ ਤਿਆਰ ਹੁੰਦੇ ਸੀ। ਉਸੇ ਫੈਕਟਰੀ ਦੀ ਇੱਕ ਮੰਜ਼ਿਲ ਦੇ ਵਿੱਚ ਇਹਨਾਂ ਨੂੰ ਮਤਲਬ ਕਿ ਤਿਆਰ ਕਰਕੇ ਉਹ ਛੱਡਣ ਦੀ ਪ੍ਰਕਿਰਿਆ ਜਿਹੜੀ ਹੁੰਦੀ ਹੈ, ਪੈਕਿੰਗ ਕਰਕੇ, ਉਹ ਸਾਰਾ ਵੀ ਇਹਦੇ ਅੰਦਰ ਇਹ ਸਾਰਾ ਕੰਮ ਚੱਲਦਾ ਸੀ। ਉਹ ਸਾਰਾ ਕੁਛ ਇੱਕੋ ਫੈਕਟਰੀ ਦੀ ਛੱਤ ਹੇਠ ਹੋ ਰਿਹਾ ਸੀ। ਸੋ ਕਹਿੰਦੇ ਜੀ ਕੋਈ ਤਾਰਾਂ ਚੋਂ ਬਿਜਲੀ 'ਚ ਕੋਈ ਚੰਗਿਆੜੀ ਨਿਕਲੀ ਜਿਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਤੇ ਨਤੀਜਾ ਧਮਾਕੇ ਇੰਨੇ ਜ਼ਬਰਦਸਤ ਸੀ। ਔਰ ਖਾਸ ਕਰਕੇ ਜਦੋਂ ਡਿਊਟੀ ਤੇ ਉਨੇ ਕੁ ਬੰਦੇ ਹੋਣ, ਬਾਕੀ ਆਰਾਮ ਦੀ ਪ੍ਰਕਿਰਿਆ 'ਚ ਹੁਣ ਸੌ ਰਹੇ ਹੋਣ, ਫਿਰ ਹੋਰ ਵੀ ਖਤਰਨਾਕ ਹੁੰਦਾ। ਕੁਝ ਪਲ ਤਾਂ ਸਮਝ ਹੀ ਨਹੀਂ ਆਉਂਦਾ ਕਿ ਕੀ ਹੋ ਗਿਆ। ਔਰ ਫੈਕਟਰੀ 'ਚੋਂ ਨਿਕਲਣ ਦਾ ਰਸਤਾ ਇੱਕੋ ਸੀ।
ਤੇ ਇਸ ਲਈ ਵੀ ਧਮਾਕਾ ਵੀ ਹੁੰਦਾ, ਉਹਦੀ ਗੈਸ ਵੀ ਹੁੰਦੀ ਹੈ, ਉਹਦਾ ਧੂੰਆਂ ਵੀ ਹੁੰਦਾ, ਸਾਰੇ ਪ੍ਰਕਿਰਿਆ ਇਕੱਠੀਆਂ ਸ਼ਾਮਲ ਹੋ ਜਾਂਦੀਆਂ ਨੇ। ਤੇ ਉਹ ਧਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਛੱਤ ਨਾਂ ਦੀ ਕੋਈ ਚੀਜ਼ ਬਚੀ ਹੋਣੀ ਉੱਥੇ। ਜੀ, ਕੱਲੀ ਇੱਕ ਅੱਧੀ ਕੰਧ, ਡੇਢ ਕੰਧ ਖੜੀ ਰਹਿ ਗਈ, ਬਾਕੀ ਸਾਰਾ ਕੁਝ ਉੱਡ ਗਿਆ। ਨਾਲ ਵਾਲਿਆਂ ਦੇ ਗੋਦਾਮਾਂ ਦੀਆਂ ਵੀ ਮਤਲਬ ਕੰਧਾਂ ਨੁਕਸਾਨੀਆਂ ਗਈਆਂ। ਸੋ ਫਿਰ ਜਦੋਂ ਮਲਬੇ ਦੇ ਢੇਰ 'ਚ ਬਦਲਿਆ ਤਾਂ 30-40 ਬੰਦੇ ਤਾਂ ਦਬ ਗਏ। 5 ਦੀ ਮੌਤ ਹੋ ਗਈ, ਉਹਨਾਂ ਚੋਂ ਕਈ ਸੀਰੀਅਸ ਨੇ, ਬਠਿੰਡਾ ਏਮਸ ਦਾਖਲ ਨੇ। ਸੋ ਹੁਣ ਜਾਂਚ ਵੀ ਹੋਊਗੀ ਜੀ, ਕਾਰਵਾਈ ਵੀ ਹੋ ਜੂ ਮਾਲਕਾਂ ਤੇ ਮਾੜੀ ਮੋਟੀ। ਬਾਕੀ ਫੈਕਟਰੀਆਂ ਵਾਲਿਆਂ ਦੇ ਵੀ ਕਾਗਜ਼ ਪੱਤਰ ਮਹੀਨਾ ਕੁ ਦੇਖ ਲਏ ਜਾਣਗੇ। ਤੇ ਹੁਣ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦਮ ਭਰ ਰਿਹਾ ਜੀ, ਤਾਂ ਗੈਰ ਕਾਨੂੰਨੀ ਚੱਲਦੀ ਸੀ। ਅੱਛਾ, ਪਹਿਲਾਂ ਨਹੀਂ ਪਤਾ ਲੱਗਿਆ। ਨਹੀਂ, ਪਹਿਲਾਂ ਅੱਖਾਂ 'ਚ ਦਵਾਈ ਪੈ ਜਾਂਦੀ ਹੈ ਜੀ, ਫਿਰ ਉਹਦੇ ਕਰਕੇ ਪਤਾ ਨਹੀਂ ਲੱਗਦਾ। ਉਹ ਦਵਾਈ ਦਾ ਪ੍ਰਬੰਧ ਕਰ ਦਿੰਦੇ ਆ ਨਾ ਇਹ ਫੈਕਟਰੀਆਂ ਵਾਲੇ, ਫਿਰ ਉਹ ਲੋੜ ਨਹੀਂ ਪੈਂਦੀ, ਉਧਰ ਦੇਖਦੇ ਨਹੀਂ ਗੇ, ਫਿਰ ਨਿਗਾਹ ਨਹੀਂ ਜਾਂਦੀ ਉੱਧਰ। ਅਸਲ ਦੇ ਵਿੱਚ ਪ੍ਰਵੀਨ ਜੀ, ਇਹੀ ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਕਿ ਕੋਈ ਵੀ ਗੈਰ ਕਾਨੂੰਨੀ ਧੰਦਾ ਕਾਨੂੰਨ ਦੇ ਆਸ਼ੀਰਵਾਦ ਤੋਂ ਬਿਨਾਂ ਨਹੀਂ ਪਲਦਾ, ਚੱਲ ਹੀ ਨਹੀਂ ਸਕਦਾ। ਸਹੀ ਗੱਲ ਹੈ ਜੀ। ਮਤਲਬ ਇਹ ਕਿਵੇਂ ਹੋ ਸਕਦਾ ਕਿ ਪੁਲਿਸ ਪ੍ਰਸ਼ਾਸਨ ਨੂੰ, ਸਥਾਨਕ ਤੁਹਾਡੇ ਟੌਟ ਨੂੰ, ਜਿਨ੍ਹਾਂ ਨੂੰ ਇਹ ਪਤਾ ਹੁੰਦਾ ਕਿ ਆ ਬੰਦਾ ਕਿੱਥੋਂ ਆਇਆ, ਕਿੱਥੇ ਚੱਲਿਆ ਹੈ ਨਾ, ਉਹਨਾਂ ਨੂੰ ਇਹ ਨਾ ਪਤਾ ਹੋਵੇ ਕਿ ਐਡੀ ਬੜੀ ਫੈਕਟਰੀ ਚੱਲਦੀ ਹੈ, ਇੱਕ ਉਹਦੇ 'ਚ ਆ ਇੰਨੇ ਬੰਦੇ ਕੰਮ ਕਰਦੇ ਨੇ, ਕੀ ਹੋ ਰਿਹਾ। ਤੇ ਜੇ ਏਦਾਂ ਹੀ ਚੱਲੀ ਜਾਂਦਾ, ਫਿਰ ਤੁਸੀਂ ਅਫਸਰ ਕਾਹਦੇ ਹੋ ਭਾਈ, ਫਿਰ ਤੁਹਾਡੀਆਂ ਡਿਊਟੀਆਂ ਕਾਹਦੀਆਂ। ਸੋ ਇਸ ਲਈ ਦੋਵੇਂ ਪਾਸੋਂ ਇਹ ਸਵਾਲ ਹੈ, ਪਰ 99.9% ਇਹ ਜਾਣਕਾਰੀ ਹੁੰਦੀ ਹੈ। ਤੇ ਇਹ ਜਾਣਕਾਰੀ ਫਿਰ ਹਿੱਸੇ ਪੱਤੇ ਹਿਸਾਬ ਕਿਤਾਬ ਦੇ ਨਾਲ ਮੱਠੀ ਹੋ ਜਾਂਦੀ ਹੈ, ਜਾਂਚ ਨਹੀਂ ਹੁੰਦੀ, ਉਧਰ ਨੂੰ ਨਿਗਾਹ ਨਹੀਂ ਜਾਂਦੀ। ਸੋ ਇਹ ਕਾਰਵਾਈ ਬਹੁਤ ਘਟੀਆ ਕਾਰਨ ਹੋਣ ਕਰਕੇ ਨਤੀਜੇ ਨੇ। ਪਰ ਇਹ ਪਹਿਲਾ ਮਾਮਲਾ ਨਹੀਂ ਹੈ ਪੰਜਾਬ 'ਚ। ਪਹਿਲਾਂ ਵੀ ਰਿਹਾਇਸ਼ੀ ਖੇਤਰਾਂ ਦੇ ਵਿੱਚ ਜਾਂ ਆਮ ਥਾਵਾਂ ਦੇ ਉੱਤੇ ਜਿੱਥੇ ਮਨਜ਼ੂਰੀ ਨਹੀਂ ਹੁੰਦੀ, ਉੱਥੇ ਅਜਿਹੀਆਂ ਫੈਕਟਰੀਆਂ ਚੱਲਦੀਆਂ। ਇਹ ਤਾਂ ਆਮ ਉਦਯੋਗਿਕ ਖੇਤਰਾਂ ਦੇ ਵਿੱਚ ਵੀ ਨਹੀਂ ਚੱਲ ਸਕਦੀਆਂ ਕਈ ਤਰ੍ਹਾਂ ਦੀਆਂ ਫੈਕਟਰੀਆਂ ਦਾ। ਤੇ ਇਸ ਲਈ ਇਹ ਆਪਣੇ ਆਪ ਸਵਾਲ ਹੈ। ਔਰ ਜੇ ਅੱਜ ਇਹ ਫੜੀ ਗਈ ਆ, 2-4 ਬਾਕੀ ਜਿਹੜੀਆਂ ਹੋਣਗੀਆਂ ਕੁਝ ਦਿਨਾਂ ਲਈ ਬੰਦ ਹੋ ਜਾਣਗੀਆਂ, ਕਿਉਂਕਿ ਇਲਾਕੇ ਦੇ ਲੋਕ ਮਾੜੇ ਜਿਹੇ ਫਿਰ ਜਾਗਰੂਕ ਹੁੰਦੇ ਨੇ, ਫਿਰ ਸ਼ਿਕਾਇਤ ਸ਼ਿਕੂਤ ਕਰਕੇ ਆਉਂਦੇ ਨੇ, ਤੇ ਉਹ ਤੋਂ ਬਾਅਦ ਫਿਰ ਉਸੇ ਤਰ੍ਹਾਂ ਕਾਰਵਾਈ ਸ਼ੁਰੂ ਹੋ ਜਾਂਦੀਆਂ। ਸੋ ਘਟਨਾ ਮੱਦਭਾਗੀ ਹੈ, ਜਿਨ੍ਹਾਂ ਦੀ ਜਾਨ ਗਈ ਉਹ ਮੱਦਭਾਗੀ ਹੈ। ਬੰਦਾ ਤਾਂ ਰੁਜ਼ਗਾਰ ਲਈ ਕਰਦਾ, ਉਹਨਾਂ ਨੂੰ ਤਾਂ ਕਈ ਵਾਰ ਪਤਾ ਵੀ ਨਹੀਂ ਹੁੰਦਾ ਲੇਬਰ ਨੂੰ ਕਿ ਮਨਜ਼ੂਰੀ ਵਾਲੀ ਹੈ ਕਿ ਬਿਨਾਂ ਮਨਜ਼ੂਰੀ ਵਾਲੀ ਹੈ ਨਾ। ਤੇ ਇਹ ਜ਼ਿਆਦਾਤਰ ਮਜ਼ਦੂਰ ਜਿਹੜੇ ਸੀਗੇ ਉਹ ਯੂਪੀ ਬਿਹਾਰ ਨਾਲ ਸੰਬੰਧਿਤ ਸੀ। ਠੀਕ ਹੈ। ਸੋ ਉਹਨਾਂ ਪਰਿਵਾਰਾਂ 'ਚ ਖਾਸੀ ਹਾਹਾਕਾਰ ਮਚੀ ਹੋਈ ਹੈ ਜੀ, ਤੇ ਹੁਣ ਸਰਕਾਰ ਕਹਿੰਦੀ ਜਾਂਚ ਕਰਾਵਾਂਗੇ। ਜੀ। ਅਗਲੀ ਗੱਲ ਕਰੀਏ ਸ਼ਰਮਾ ਜੀ, ਜਿਹੜੇ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਕਹਿੰਦੇ ਅਕਾਲੀ ਕਾਂਗਰਸੀਆਂ ਤੋਂ ਬਾਅਦ ਹੁਣ ਆਪ ਨੇ ਵੀ ਕਾਗਜ਼ ਭਰੇ ਨੇ, ਕਾਗਜ਼ ਦਾਖਲ ਕਰਨੇ ਸੀਗੇ, ਪਰ ਕਹਿੰਦੇ ਕਿ ਜੇਕਰ ਵਿਰੋਧੀ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਤਾਂ ਇਹ ਪਿੱਛੇ ਕਾਹਤੋਂ ਹਟਦੇ। ਇਹਨਾਂ ਨੇ ਵੀ ਰੋਡ ਸ਼ੋਅ ਕਰਕੇ ਭਰੇ ਆ ਜੀ ਕਾਗਜ਼। ਬਿਲਕੁਲ ਜੀ, ਰੋਡ ਸ਼ੋਅ ਦਾ ਇਹਨਾਂ ਦਾ ਤਰੀਕਾ ਉਹੀ ਪੁਰਾਣਾ ਕਿ ਬੜਾ ਸਾਰਾ ਟਰੱਕ ਲਓ, ਉਹਦੇ ਤੇ ਬੜੇ ਬੜੇ ਭੌਂਕੂ ਲਾਓ ਤੇ ਆਪ ਉੱਪਰ ਚੜ੍ਹ ਜਾਓ। ਮਤਲਬ ਇੱਕ ਪਾਸੇ ਭਗਵੰਤ ਮਾਨ, ਫਿਰ ਕੇਜਰੀਵਾਲ, ਫਿਰ ਅਮਨ ਅਰੋੜਾ ਹੈ ਨਾ, ਫਿਰ ਆਤਸ਼ੀ ਤੇ ਇੱਕ ਖੁੰਝੇ 'ਚ ਸੰਜੀਵ ਅਰੋੜਾ, ਜਿਹੜੇ ਉਮੀਦਵਾਰ ਨੇ ਉਹ ਸਭ ਤੋਂ ਇੱਕ ਪਾਸੇ ਖੜੇ ਸੀਗੇ। ਸੋ ਮੁੱਖ ਤੌਰ ਤੇ ਚੋਣ ਤਾਂ ਕੇਜਰੀਵਾਲ ਜੀ ਲੜ ਰਹੇ ਨੇ। ਜਿੱਤ ਹਾਰ ਨਾਲ ਤਾਂ ਕੇਜਰੀਵਾਲ ਜੀ ਦਾ ਭਵਿੱਖ, ਰੁਜ਼ਗਾਰ ਤੈਅ ਹੋਣਾ ਕਿ ਭਾਈ ਉਹਨਾਂ ਨੇ ਰਾਜ ਸਭਾ ਜਾਣਾ, ਨਹੀਂ ਜਾਣਾ, ਕਿਸੇ ਹੋਰ ਨੂੰ ਵੇਚਣੀ, ਨਹੀਂ ਵੇਚਣੀ, ਤਾਂ ਰੱਬ ਜਾਣੇ ਜੀ ਹੁਣ। ਸਹੀ ਗੱਲ, ਕਿਉਂਕਿ ਸੀਟਾਂ ਵਿਕਦੀਆਂ ਨੇ ਹੁਣ ਤਾਂ, ਇੱਥੇ ਸੌਦੇ ਹੁੰਦੇ ਨੇ। ਸੋ ਇਸ ਲਈ ਸੰਜੀਵ ਅਰੋੜਾ ਜੀ ਕੱਲ ਕਾਗਜ਼ ਦਾਖਲ ਕਰਨ ਜਦੋਂ ਗਏ ਤਾਂ ਪੂਰਾ ਲੋ ਲਸ਼ਕਰ ਸੀ ਨਾਲ, ਮੰਤਰੀ ਸੰਤਰੀ, MLA ਤੇ ਇਲਾਕੇ ਦੇ ਲੋਕ ਘੱਟ ਤੇ ਬਾਹਰਲੇ ਲੋਕ ਵੱਧ ਜ਼ਿਆਦਾ ਹੈ ਨਾ। ਫਿਰ ਉਹ ਕੁਛ 500-700 ਮੀਟਰ ਦੇ ਦਾਇਰੇ ਦੇ ਵਿੱਚ ਰੱਸੀਆਂ ਜਿਹੀਆਂ ਬੰਨ੍ਹ ਕੇ ਕੈਮਰਿਆਂ ਨੂੰ ਕਿਹਾ ਜਾਂਦਾ ਕਿ ਬਸ ਇਹੀ ਨੇੜੇ ਤੋਂ ਦਿਖਾਈ ਜਾਣਾ, ਤਾਂ ਕਹਿਣ ਲੱਗੇ ਕਿ ਭੀੜੇ ਬਹੁਤ ਆ। ਸੋ ਇਹ ਤੰਤਰ ਜੰਤਰ ਕਰ ਲਿਆ ਜਾਂਦਾ। ਵੈਸੇ ਸੱਤਾਧਾਰੀ ਧਿਰ ਤੇ ਉਹਦਾ ਭੀੜ ਇਕੱਠੀ ਵੀ ਕਰ ਲੈਂਦੀ ਹੈ ਡੰਡੇ ਦੇ ਜ਼ੋਰ ਤੇ, ਸੋ ਇਸ ਲਈ ਸਾਰਾ ਕੁਛ ਹੋ ਜਾਂਦਾ। ਪਰ ਸਵਾਲ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਜਿਹੜੀਆਂ ਇਹ ਗੱਲਾਂ ਕਹਿੰਦੇ ਨੇ ਕਿ ਵੀ ਸੜਕਾਂ ਰੋਕਣ ਵਾਲੇ, ਰਾਹ ਰੋਕਣ ਵਾਲੇ, ਧਰਨੇ ਲਾਉਣ ਵਾਲੇ, ਉਹਨਾਂ ਦੇ ਖਿਲਾਫ ਲੋਕਾਂ ਨੂੰ ਭੜਕਾਇਆ ਜਾ ਰਿਹਾ ਤੇ ਲੋਕ ਵੀ ਵੀਡੀਓ ਪਾਉਂਦੇ ਨੇ, ਉਹ ਲੋਕ ਹੁਣ ਕਿਉਂ ਨਹੀਂ ਜਾਗਦੇ ਕਿ ਬਾਈ ਯਾਰ ਤੁਸੀਂ 30 ਦਿਨ ਆ ਜਾਂਦੇ ਹੋ ਰੈਲੀਆਂ ਕਰਨ, ਰੋਡ ਸ਼ੋਅ ਕਰਨ, ਇਹ ਕੰਮ ਬੰਦ ਕਰੋ। ਸੋ ਇੱਥੇ ਕਿਉਂ ਨਹੀਂ ਸਾਡਾ ਸਵਾਲ ਉੱਠਦਾ। ਇੱਥੇ ਅਸੀਂ ਦੇਖਣ ਲਈ ਕੋਠਿਆਂ ਤੇ ਚੜ੍ਹ ਜਾਣਾ ਕਿ ਭਗਵੰਤ ਮਾਨ ਆਇਆ ਹੋਇਆ, ਉਹ ਦੇਖਣ ਵਾਲੀ ਚੀਜ਼ ਆ ਹੁਣ। ਸਹੀ ਹੈ, ਬਿਲਕੁਲ। ਮੁੱਖ ਮੰਤਰੀ ਆ ਵੀ ਪੰਜਾਬ ਦਾ, ਠੀਕ ਹੈ ਜੀ ਗੱਲ ਜੀ। ਸੋ ਇਸ ਲਈ ਆਹ ਜਿਹੜਾ ਢੰਗ ਤਰੀਕਾ, ਇੱਥੇ ਵੀ ਕੋਈ ਨਾ ਕੋਈ ਐਕਸ਼ਨ ਲੈਣ ਦੀ ਲੋੜ ਆ। ਪਰ ਚੋਣਾਂ ਨੇ ਜੀ, ਤੇ ਚੋਣ 'ਚ ਕਹਿੰਦੇ ਸਿਆਸਤ 'ਚ ਤੇ ਜੰਗ 'ਚ ਸਾਰਾ ਕੁਛ, ਇਸ਼ਕ ਤੇ ਜੰਗ ਸਾਰਾ ਕੁਝ ਜਾਇਜ਼ ਹੈ, ਤੇ ਇਹ ਸਿਆਸੀ ਤਾਂ ਜੰਗ ਹੀ ਹੁੰਦੀ ਹੈ ਇਹਨਾਂ ਦੀ। ਸੋ ਇਸ ਲਈ ਜੇ ਭਾਰਤ ਭੂਸ਼ਣ ਨਾ ਆਸ਼ੂ ਪੂਰੇ ਢੋਲ ਬਾਜਿਆਂ ਨਾਲ ਆਪਣੇ ਰੁੱਸੇ ਵੁੱਸੇ ਵੱਡੇ ਟੁੱਕੇ ਲੀਡਰਾਂ ਨੂੰ ਵੀ ਇਕੱਠਿਆਂ ਕਰਕੇ ਨਾਲ ਲਿਆ ਕੇ ਦਿਖਾਵਾ ਕਰ ਸਕਦੇ, ਦੇਖੋ ਜੀ ਸਾਰੇ ਮੇਰੇ ਨਾਲ ਨੇ, ਤੇ ਫਿਰ ਇਹ ਕਿਉਂ ਨਾ ਕਰਨ ਵੀ ਇਹ ਤਾਂ ਸੱਤਾ 'ਚ ਨੇ। ਇਹਨਾਂ ਕੋਲ ਤਾਂ ਮਸ਼ੀਨਰੀ, ਅਫਸਰਸ਼ਾਹੀ, ਤਾਕਤ, ਪੈਸਾ, ਧੇਲਾ ਸਾਡਾ ਹੀ ਲੁੱਟਿਆ, ਸਾਡਾ ਹੀ ਇਕੱਠਾ ਕੀਤਾ, ਸਾਰਾ ਕੁਛ ਹੈ। ਸਹੀ ਹੈ। ਇਸ ਲਈ ਫਿਰ ਵਰਕਰ ਦਿੱਲੀ ਵਾਲੇ ਸਾਰੇ ਹੈਗੇ ਨੇ, ਨਾਲੇ ਪੂਰੀ ਵਾਲੇ ਚੱਲ ਜੇ ਨਾਰਾਜ਼ ਵੀ ਹੋ ਰਹੇ ਨੇ ਤਾਂ ਦਿੱਲੀ ਵਾਲੇ ਤਾਂ ਹੈਗੇ ਨੇ ਨਾ ਦਿਖਾਉਣ ਲਈ। ਸੋ ਇਸ ਲਈ ਫਿਰ ਅਗਲੇ ਕਿਉਂ ਨਾ ਕਰਨ। ਸੋ ਬਿਲਕੁਲ ਜੀ ਸ਼ਕਤੀ ਪ੍ਰਦਰਸ਼ਨ ਸੀ ਪੂਰਾ।
ਤੇ ਕੇਜਰੀਵਾਲ ਜੀ ਦਾ ਬਿਆਨੀਆ ਕਮਾਲ ਸੀ। ਉਹ ਕਹਿੰਦੇ ਵੀ ਨਰਿੰਦਰ ਮੋਦੀ ਜੀ ਕਹਿੰਦੇ ਆ ਮੇਰੀਆਂ ਰਗਾਂ 'ਚ ਸੰਦੂਰ ਦੌੜਦਾ ਹੈ। ਕਹਿੰਦੇ ਮੈਨੂੰ ਨਹੀਂ ਪਤਾ ਉਹਨਾਂ ਦੀ ਰਗਾਂ ਸੰਦੂਰ ਦੌੜਦਾ ਵੀ ਕਿ ਨਹੀਂ ਦੌੜਦਾ, ਪਰ ਸੰਜੀਵ ਅਰੋੜਾ ਦੀਆਂ ਰਗਾਂ 'ਚ ਲੁਧਿਆਣਾ ਦੌੜਦਾ ਜੀ। ਅੱਛਾ। ਤੇ ਪਰ ਕਹਿਣ ਵਾਲੇ ਇਹ ਕਹੀ ਜਾਂਦੇ ਨੇ ਕਿ ਜਨਾਬ ਉਹ ਅਸਤੀਫਾ ਨਹੀਂ ਦੇਣਾ ਚਾਹੁੰਦੇ ਸੀ, ਹੈ ਨਾ। ਗੀਤ ਬਣ ਗਏ ਇਸ ਗੱਲਾਂ ਦੇ ਉੱਤੇ, ਗੀਤ ਰਿਲੀਜ਼ ਹੋ ਗਏ ਕਿ ਧੱਕੇ ਨਾਲ ਉਹਨੂੰ ਚੋਣ ਲੜਾਈ ਜਾ ਰਹੀ ਆ ਤੇ ਉਹਨੂੰ ਫਿਰ ਮੰਤਰੀ ਉਹਦਾ ਵੀ ਦਿੱਤਾ ਜਾਊਗਾ ਤੇ ਉਹ ਤੋਂ ਬਾਅਦ ਫਿਰ ਆਪ ਰਾਜ ਸਭਾ ਜਾਣਾ। ਚਲੋ ਇਹ ਜੀ ਹੁਣ 5 ਤਰੀਕ ਤੱਕ ਕਾਗਜ਼ ਭਰਨ ਦੀ, ਵਾਪਸ ਲੈਣ ਦੀ ਸਾਰਾ ਕੰਮ ਮੁਕੰਮਲ ਹੋ ਜਾਣੀ ਹੈ ਪ੍ਰਕਿਰਿਆ। ਠੀਕ ਹੈ ਜੀ। ਉਹ ਤੋਂ ਬਾਅਦ ਫਿਰ ਅਸਲੀ ਚੋਣ ਪ੍ਰਚਾਰ ਦੇ ਰੰਗ ਦਿਖਣ ਲੱਗੇ ਨੇ। 19 ਨੂੰ ਵੋਟਾਂ, 23 ਨੂੰ ਨਤੀਜੇ, ਪਤਾ ਲੱਗ ਜੂਗਾ ਜੀ ਕਿ ਕਿਹਦੇ ਬੂਹੇ ਖੁੱਲਦੇ ਨੇ ਰਾਜ ਸਭਾ ਲਈ, ਕਿਹਦੇ ਬੰਦ ਹੁੰਦੇ ਨੇ। ਸਹੀ ਗੱਲ ਆ ਸ਼ਰਮਾ ਜੀ। ਇਹ ਨਾ ਡਗਰ ਇੰਨੀ ਸੌਖੀ ਨਹੀਂ ਜਿੰਨੀ ਇਹਨਾਂ ਨੂੰ ਲੱਗ ਰਹੀ ਹੈ ਅਸਲ ਦੇ ਵਿੱਚ। ਬਿਲਕੁਲ। ਇਹਨਾਂ ਨੂੰ ਲੱਗਦਾ ਵੀ ਸ਼ਾਇਦ ਸਾਨੂੰ ਪੋਲਿਟਿਕਸ ਕਰਨੀ ਆਉਂਦੀ, ਦੂਜੀਆਂ ਧਿਰਾਂ ਨੂੰ ਕਰਨੀ ਨਹੀਂ ਆਉਂਦੀ। ਅਸਲ ਦੇ ਵਿੱਚ ਜੇ ਰਾਜ ਸਭਾ ਜਾਣ ਨੂੰ ਬੈਠੇ ਨੇ, ਉੱਧਰ ਭਾਜਪਾ ਨੇ ਉਮੀਦਵਾਰ ਨਹੀਂ ਉਤਾਰਿਆ। ਉਹ ਦੇਖ ਰਹੇ ਨੇ ਵੀ ਕਿ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਜੀ। ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਜਾਂਦੇ ਜਾਂਦੇ ਇੱਕ ਗੱਲ ਹੋਰ ਕਰ ਦਈਏ ਸ਼ਰਮਾ ਜੀ, ਜਿਹੜੇ ਉਹ ਕਹਿੰਦੇ ਕੇਜਰੀਵਾਲ ਦੱਸਦੇ ਵੀ ਇੱਥੇ ਜਦੋਂ ਚੋਣ ਪ੍ਰਚਾਰ ਕਰ ਰਹੇ ਸੀ ਉਹ ਕਹਿੰਦੇ ਵੋਟਾਂ ਸਾਨੂੰ ਪਾਓ ਨਹੀਂ ਤਾਂ ਫਿਰ ਦੇਖ ਲਿਓ। ਇਹ ਮਤਲਬ ਵੰਗਾਰ ਰਹੇ ਨੇ ਹੁਣ ਪੰਜਾਬੀਆਂ ਨੂੰ। ਇਹ ਗੱਲ ਸੱਚੀ ਹੈ? ਬਿਆਨ ਇਸ ਤਰ੍ਹਾਂ ਦਾ ਦਿੱਤਾ ਹੋਊਗਾ ਉਹਨਾਂ ਨੇ ਆਪਣੇ ਭਾਸ਼ਣ? ਮੇਰੇ ਧਿਆਨ 'ਚ ਨਹੀਂਗਾ, ਪਰ ਦਿੱਤਾ ਹੋਊਗਾ। ਆਦਤ ਹੈਗੀ ਹੈ, ਆਦਤ ਹੈਗੀ। ਹਾਂਜੀ, ਪਿੱਛੇ ਕਈ ਚੋਣਾਂ ਦੇ ਵਿੱਚ ਕਹਿ ਚੁੱਕੇ ਨੇ ਵੀ ਵਿਰੋਧੀ ਬਣ ਕੇ ਬਣਨਾ ਕੁਛ ਨਹੀਂਗਾ, ਸਾਡੇ ਦੇ ਪਾਸੇ ਆ ਜਾਓ ਤੁਸੀਂ। ਸਹੀ ਗੱਲ, ਕੋਈ ਨਹੀਂ, ਜ਼ਰੂਰ ਚਰਚਾ ਕਰਾਂਗੇ ਤੇ ਜੇ ਉਹਨਾਂ ਨੇ ਦਿੱਤਾ ਹੋਇਆ ਤਾਂ। ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਇੱਕ ਵਾਰ ਫਿਰ ਤੋਂ ਜੀ। ਬਹੁਤ ਸ਼ੁਕਰੀਆ, ਧੰਨਵਾਦ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।